ਵਲੌਗ ਦੇ ਵਿੱਚ ਉਹ ਕਹਿੰਦੇ ਭਾਈ ਪਹਿਲਾਂ ਇਹ ਕੰਮ ਕੁੱਤਾ ਵਾ ਇੱਕੋ ਹੀ। ਮੈਂ ਜਿਹੜੀ ਇੱਕ ਵਾਰੀ ਗੱਲ ਕਹਿ ਦਵਾਂ ਨਾ ਮੈਂ ਉੱਤੇ ਪੱਕਾ ਰਹਿਣਾ ਵਾ ਤੇ 1 ਸਾਲ ਮਿਹਨਤ ਕਰ ਫਿਰ ਮੇਰੇ ਕੋ ਆਈ ਫਿਰ ਮੈਂ ਯਾਰ ਕਿ ਤੱਲਾ ਗੋਰੀ ਜੇ ਮੈਂ ਕਿਹਾ ਭਾਈ ਅਸੀਂ ਰੱਜੇ ਆ ਜੇ ਬੰਦਿਆਂ ਤੋਂ ਸਾਡੀਆਂ ਗੱਲਾਂ ਨੇ ਸਿੱਧੀਆਂ ਨਾ। ਹਾਂਜੀ अस्सलाम वालेकुम, ਕੀ ਹਾਲ ਨੇ ਸਾਰੇ ਵੀਰਾਂ ਦਾ? ਠੀਕ ਠਾਕ ਹੋ ਵੀਰੋ? ਅੱਜ ਦੀ ਵੀਡੀਓ ਦਾ ਟਾਈਟਲ ਦੇਖ ਕੇ ਤੇ ਤੁਹਾਨੂੰ ਥੰਬਨੇਲ ਵੇਖ ਕੇ ਤੇ ਪਤਾ ਚੱਲ ਗਿਆ ਹੁਣ ਅੱਜ ਦੀ ਵੀਡੀਓ ਕਿਸ ਟੌਪਿਕ ਦੇ ਉੱਪਰ ਹੈਗੀ ਆ। ਠੀਕ ਹੈ, ਔਰ ਇੱਕ ਹਕੀਕਤ ਮਬਨੀ ਹੋਈ ਵੀਡੀਓ ਆ। ਵੀਡੀਓ ਥੋੜੀ ਲੰਬੀ ਜ਼ਰੂਰ ਹੋਏਗੀ, ਬਹਰਹਾਲ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਠੀਕ ਹੈ, ਤੇ ਐਂਡ ਤੱਕ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਿਓ। ਉਹ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਿਰਫ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸ ਦੇਵਾਂ। ਠੀਕ ਹੈ ਜੀ, ਇਹ ਇੱਕ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਸਾਨੂੰ ਬਣਾਇਆ ਵਾ, ਅਸੀਂ ਤੁਹਾਨੂੰ ਨਹੀਂ ਬਣਾਇਆ। ਠੀਕ ਹੈ, ਤੁਹਾਡੀ ਸਪੋਰਟ ਨਾਲ ਅਸੀਂ ਬਣੇ ਆ, ਸਾਡੇ ਨਾਲ ਤੁਸੀਂ ਨਹੀਂ ਬਣੇ। ਯਾਨੀ ਤੁਸੀਂ ਕਤਰਾ ਜੁੜੇ ਆ ਤੇ ਅਸੀਂ ਕਿੱਥੇ ਤੱਕ ਪਹੁੰਚੇ ਆ ਤੇ ਕਿਸ ਤਰ੍ਹਾਂ ਇੱਕ ਬੰਦੇ ਨਾਲ ਕਿਸ ਹਾਲ ਕੀਤਾ ਗਿਆ। ਠੀਕ ਹੈ ਜੀ, ਉਹ ਸਾਰੀ ਰਾਮ ਕਹਾਣੀ ਆਪਣੀ ਜਿਹੜੀ ਤੁਹਾਨੂੰ ਅੱਗੇ ਵੀਡੀਓ 'ਚ ਸੁਣਾਏਗਾ। ਵੀਡੀਓ ਨੂੰ ਡਿਟੇਲ ਨਾਲ ਵੇਖਿਓ, ਪਹਿਲੇ ਵੇਖਣ ਤੋਂ ਪਹਿਲੇ ਕੋਈ ਕਮੈਂਟ ਨਾ ਕਰਿਓ। ਵੀਡੀਓ ਦੇਖਣ ਤੋਂ ਪਹਿਲੇ ਤੁਹਾਨੂੰ ਅੱਛਾ ਬੁਰਾ ਜਿਹੇ ਜਿਹਾ ਵੀ ਤੁਹਾਨੂੰ ਲੱਗੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਲਾਜ਼ਮੀ ਦਿਓ। ਠੀਕ ਹੈ, ਤਸੱਲਾ ਨਾਲ ਪਹਿਲੇ ਵੀਡੀਓ ਨੂੰ ਵੇਖਿਓ, ਸੁਣਿਓ, ਵਿਹਲੇ ਹੋ ਕੇ ਟਾਈਮ ਕੱਢ ਕੇ ਇੱਕ ਗੱਲਬਾਤ ਸੁਣਨ ਤੋਂ ਬਾਅਦ ਫੈਸਲਾ ਕਰਿਓ। ਠੀਕ ਹੈ, ਜਿਹੜੀ ਮੇਰੀ ਰਾਏ ਹੈ ਮੈਂ ਵੀਡੀਓ ਦੇ ਵਿੱਚ ਦੱਸ ਦਿੱਤੀ ਹੈ ਆਪਣੀ ਕਿ ਮੇਰਾ ਜ਼ਹਿਨ ਸੀ, ਜੋ ਮੇਰੇ ਖਿਆਲਾਤ ਸੀਗੇ। ਠੀਕ ਹੈ, ਤੇ ਤੁਸੀਂ ਐਂਡ ਤੱਕ ਵੀਡੀਓ ਨੂੰ ਵੇਖ ਕੇ ਫਿਰ ਤੁਸੀਂ ਆਪਣੀ ਰਾਏ ਦੇਣੀ ਹੈ ਕਿ ਤੁਹਾਨੂੰ ਕੀ ਲੱਗਾ ਇਹਨਾਂ ਗੱਲਾਂ ਦੇ ਵਿੱਚੋਂ। ਤੇ ਗੱਲ ਹਕੀਕਤ ਮਬਨੀ ਹੈ, ਬੰਦਾ ਤੁਹਾਨੂੰ ਆਪਣੀ ਸਾਰੀ ਦਾਸਤਾਨ ਸੁਣਾਉਂਦਾ। ਵੀਡੀਓ ਨੂੰ ਵੇਖੋ ਐਂਡ ਤੱਕ। ਲੋ ਜੀ ਵੀਰੋ, ਜਿਸ ਤਰ੍ਹਾਂ ਕਿ ਤੁਹਾਨੂੰ ਕੱਲ ਦੇ ਵਲੌਗ ਵਿੱਚ ਦੱਸਿਆ ਸੀਗਾ ਕਿ ਬੰਦਾ ਸਾਡੇ ਕੋਲ ਜਨਾਬ ਰਹੀਮ ਯਾਰ ਖਾਨ ਤੋਂ ਪਹੁੰਚਿਆ, ਘੱਟੋ ਘੱਟ ਤੋਂ ਮੇਰੇ ਖਿਆਲ 500 ਕਿਲੋਮੀਟਰ ਪਲੱਸ ਸਫ਼ਰ ਹੋਣਾ ਆ ਸਾਨੂੰ ਸਿਰਫ ਮਿਲਣ ਵਾਸਤੇ। ਮਿਲਣ ਕੀ ਸਾਡੀ ਚਾਹਤ ਬੰਦੇ ਨੂੰ ਕਿ ਸਾਡੀਆਂ ਵੀਡੀਓ ਵੇਖਦਾ ਹੈ, ਨਹੀਂ ਮੇਰੀਆਂ ਨਹੀਂ ਹਰ ਕਿਸੇ ਦੀਆਂ ਵੀਡੀਓ ਵੇਖਦਾ ਹੈ। ਯਾਨੀ ਜਾਨਵਰਾਂ ਨਾਲ, ਪਰਿੰਦਿਆਂ ਨਾਲ, ਇਹਨਾਂ ਚੀਜ਼ਾਂ ਨਾਲ ਮੁਹੱਬਤ ਆ। ਤਕਰੀਬਨ ਸਾਰੇ ਯੂਟਿਊਬਰਾਂ ਦੀ ਵੀਡੀਓ ਵੇਖਦਾ ਜੀ। ਹੁਣ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਣਾ ਹੀ ਆ। ਠੀਕ ਆ, ਅਜ਼ਾਨਾਂ ਹੋ ਕੇ ਹਟੀਆਂ ਹੀ ਆ। ਬਿਲਕੁਲ ਜੀ, ਜੋ ਤੇ ਇਹਨਾਂ ਬੀਤੀ ਆਪਣੀ ਸਹੀ ਗੱਲ ਦੱਸਣੀ ਆ, ਕਿੱਦਾਂ ਸਾਡੇ ਕੋਲ ਪਹੁੰਚਿਆ, ਕੀ ਹੋਇਆ ਆ। ਤੇਰੇ ਦੀਨ ਮੰਨਦੇ ਆ, ਜੇ ਕੋਈ ਸੱਚੇ ਦੱਸੇ ਤਾਂ ਠੀਕ ਹੈ, ਗਲਤ ਦੱਸੇ ਤਾਂ ਠੀਕ ਹੈ। ਆਵਾਮ ਨੂੰ ਸਿਰਫ ਰਿਐਲਿਟੀ ਦੱਸਣੀ ਹੈ, ਰਿਐਲਿਟੀ ਮਤਲਬ ਹਕੀਕਤ ਦੱਸਣੀ ਹੈ ਜੋ ਹੋਈ ਆ। ਅੱਲਾ ਨਾਲ ਜਾ ਕੇ ਦੱਸ ਆਵਾਮ ਨੂੰ ਰਿਐਲਿਟੀ ਹਕੀਕਤ ਕੀ ਆ। ਕੈਮਰੇ ਤੇ ਬੰਦਾ ਕਿਹੋ ਜਿਹਾ ਹੁੰਦਾ ਤੇ ਕੈਮਰੇ ਦੇ ਪਿੱਛੇ ਕਿਹੋ ਜਿਹਾ ਹੁੰਦਾ, ਤੂੰ ਦੱਸਣਾ ਹੈ। ਬਿਲਕੁਲ ਪਤਾ ਲੱਗਾ। ਹੁਣ ਮੈਂ ਜੀ ਤਲਾ ਭਾਈ ਨਾਲ ਰਾਬਤਾ ਕੀਤਾ। ਮੈਂ ਕਿਹਾ ਯਾਰ ਮੈਂ ਨਾ ਘਰੋਂ ਪਹਿਲੇ ਲਈ ਬੇਬੇ ਕੋਲ ਜਾ। ਮੈਂ ਕਿਹਾ ਮੈਂ ਨਾ ਜਾਣਾ ਵਾ ਮਿਲਣ, 2-3 ਬੰਦੇ ਆ ਜਿਨ੍ਹਾਂ ਨੂੰ ਮਿਲਣਾ ਵਾ। ਮੈਂ 4-5 ਯੂਟਿਊਬਰ ਸੀ, ਤੁਹਾਡਾ ਜੇ ਤਲਾ ਦਾ ਨਾਂ ਲੈਣਾ, ਬਾਕੀ ਹੋਰ ਕਿਸੇ ਦਾ ਮੈਂ ਨਾਂ ਨਹੀਂ ਲੈਣਾ ਜਿਹਨਾਂ ਕੋਲ ਜਾਣਾ। ਹੁਣ ਮੈਂ ਸਹੀ ਹੈ, ਹਾਂ ਠੀਕ ਹੈ। ਅੱਛਾ, ਤੇ ਮੈਂ ਕਿਹਾ ਇਹਨਾਂ ਨੂੰ ਮਕਸਦ ਪੂਰਾ ਹੋ ਗਿਆ ਹੁਣ ਦਾ। ਅੱਛਾ ਹਾਂ, ਤੇ ਮੈਂ ਕਿਹਾ ਮਿਲਣਾ ਵਾ। ਮਾਂ ਨੇ ਕਿਹਾ ਪੁੱਤ ਚੱਲ ਮੈਨੂੰ ਹਫ਼ਤੇ ਦੀ ਛੁੱਟੀ ਮਿਲੀ ਘਰੋਂ। ਮੈਂ ਨਿਕਲ ਆਇਆ ਘਰੋਂ ਬੇਬੇ ਦੀ ਇਜਾਜ਼ਤ ਲੈ ਕੇ। ਪਹਿਲਾਂ ਮੈਂ ਕਿਹਾ ਯਾਰ ਤਲਾ ਭਾਈ ਕੋ ਚੱਲਦਾ ਵਾ। ਬੜੇ ਯਾਰ ਉਹਨਾਂ ਦੀ ਵੀਡੀਓ ਤੇ ਮੈਂ ਬੜੀ ਦੇਰ ਦਾ ਜੁੜਿਆ, 8 ਸਾਲ ਦੀ ਪੁਰਾਣਾ ਜੋ ਨਵਾਂ ਚੈਨਲ ਸ਼ੁਰੂ ਹੋਇਆ ਮੈਂ ਉਦੋਂ ਦਾ ਉਹਨਾਂ ਨਾਲ ਜੁੜਿਆ। ਉਦੋਂ ਦਾ ਵੀਡੀਓ ਵੇਖਦਾ, ਹਰ ਡਿਟੇਲ ਤੁਹਾਡੀ ਵੀਡੀਓ ਤੇ ਉਹਦੀ ਵੀਡੀਓ ਦੀ ਡਿਟੇਲ ਪੁੱਛ ਲਓ, ਕਿਹੜੇ ਮੌਕੇ ਤੇ ਕੀ ਹੋਇਆ ਸੀ ਮੈਨੂੰ ਸਾਰਾ ਪਤਾ। ਇਦਾਂ ਹੀ ਆ, ਤੁਹਾਨੂੰ ਕੁਝ ਗੱਲਾਂ ਦੱਸੀਆਂ ਵੀ ਕਿੰਨੀ ਪੁਰਾਣੀ ਵੀਡੀਓ ਦੀਆਂ ਗੱਲਾਂ ਦੱਸੀਆਂ। ਮੈਂ ਜੀ ਹੁਣ ਉਹਨਾਂ ਦੇ ਡੇਰੇ ਤੇ ਗਿਆ, ਉਹਨਾਂ ਨਾਲ ਰਾਬਤਾ ਕੀਤਾ। ਤਲਾ ਬਾਈ ਮੈਂ ਤੁਹਾਡੇ ਕੋਲ ਆਉਣਾ ਵਾ। ਉਹਨਾਂ ਕਹਿਣਾ ਜੀ ਬਿਸਮਿਲ੍ਲਾ ਆ ਜਾਓ। ਆਉਣਾ ਕਿੱਦਾਂ ਵਾ ਜੀ, ਉਹਨਾਂ ਨੂੰ ਨਾ ਮੇਰੀ ਇੱਕ ਕੁੱਤੀ ਸੀਗੀ, ਪਿਟਬੁਲ ਮਾਦੀ ਸੀ ਮੇਰੇ ਕੋਲ, ਤੇ ਉਹਨਾਂ ਨੂੰ ਕੁੱਤੀ ਸੂਈ। ਮੈਂ ਕਿਹਾ ਯਾਰ ਇਸ ਬੰਦੇ ਨੂੰ ਨਾ ਕੁੱਤਾ ਗਿਫਟ ਦੇਣਾ ਵਾ ਤਾਂ ਕਿ ਮੇਰਾ ਸ਼ੌਕ ਮੈਂ ਦੇਖਦਾ ਰਵਾਂ ਉਹਦੇ ਕੋਲ। ਠੀਕ ਹੈ, ਤੇ ਉਹਨੇ ਮੈਨੂੰ ਕਿਹਾ ਕਿ ਨਾ ਤੂੰ ਇਦਾਂ ਕਰ। ਮੈਂ ਜਦੋਂ ਰਾਬਤਾ ਕੀਤਾ ਨਾ ਉਹਨਾਂ ਨਾਲ, ਮੈਂ ਕਿਹਾ ਯਾਰ ਕੁੱਤੀ ਸੂਈ ਆ, ਜੇ ਅਗਰ ਤੁਹਾਨੂੰ ਕੋਈ ਬੱਚਾ ਚਾਹੀਦਾ ਤਾਂ ਮੈਨੂੰ ਦੱਸੋ। ਨਹੀਂ ਯਾਰ, ਕਹਿੰਦਾ ਮੇਰੇ ਕੋਲ ਆਪਣੇ 4-5 ਆ, ਮੈਂ ਇੱਕ ਬੱਚਾ ਕੀ ਕਰਨਾ। ਮੈਂ ਕਿਹਾ ਚਲੋ ਠੀਕ ਆ, ਗੱਲ ਗਈ ਆਈ ਹੋ ਗਈ। ਫਿਰ ਇੱਕ ਕੁਛ ਟਾਈਮ ਬਾਅਦ ਨਾ ਗੁਲਾਬੋ ਕੁੱਤੀ ਲੈ ਕੇ ਆਏ ਆਪਣੇ ਉੱਥੇ ਨਾ, ਵਾਈਟ ਕਲਰ ਦੀ ਕੁੱਤੀ ਲੈ ਕੇ ਆਏ। ਫਿਰ ਮੈਂ ਇਹਨਾਂ ਨਾਲ ਕਹਿੰਦੇ ਹੁਣ ਇਹਦਾ ਅਸੀਂ ਮੇਲ ਲੈਣਾ। ਮੈਂ ਕਿਹਾ ਯਾਰ ਜਦੋਂ ਮੈਂ ਤੁਹਾਨੂੰ ਦਿੰਦਾ ਸੀ ਤੁਸੀਂ ਉਦੋਂ ਲਏ ਨਹੀਂ। ਕਹਿੰਦਾ ਕਿਹੜਾ ਮੇਲ ਸੀਗਾ? ਮੈਂ ਉਹਨੂੰ ਵੀਡੀਓ ਭੇਜੀ। ਮੈਂ ਕਿਹਾ ਆਹ ਮੇਲ ਸੀ, ਗੱਬਰ ਤਰ੍ਹਾਂ ਦਾ, ਬੜਾ ਮਾਸ਼ਾਅੱਲਾ ਖੂਬਸੂਰਤ ਹੈਵੀ ਸਾਈਜ਼ ਦਾ ਬੱਚਾ ਸੀਗਾ। ਕਹਿੰਦਾ ਹੁਣੇ ਕਿੱਥੇ ਆ? ਮੈਂ ਕਿਹਾ ਹੁਣ ਤਾਂ ਮੈਂ ਦੇ ਦਿੱਤਾ। ਫਿਰ ਉਹਨਾਂ ਬੰਦਿਆਂ ਨਾਲ ਮੈਂ ਰਾਬਤਾ ਕੀਤਾ। ਮੇਰੇ ਕੋਲ ਰਸ਼ੀਅਨ ਦਾ ਪੇਅਰ ਆ, ਮੈਂ ਉਹ ਤਾਂ ਪਿੰਡ ਹੀ ਦਿੱਤਾ ਮੈਂ ਬੰਦੇ ਨੂੰ। ਮੈਂ ਉਹਨੂੰ ਕਿਹਾ ਯਾਰ ਮੇਰੇ ਕੋਲ ਰਸ਼ੀਅਨ ਦਾ ਜੋੜਾ ਲੈ ਲਾ, ਮੈਨੂੰ ਆ ਕੁੱਤਾ ਦੇ। ਉਹ ਖੈਰ ਨਾ ਨਖਰੇ ਕਰਦਾ ਸੀ, ਨਹੀਂ ਮੰਨਿਆ। ਮੈਂ ਤਲਾ ਭਾਈ ਨੂੰ ਦੱਸਿਆ, ਮੈਂ ਕਿਹਾ ਕੀ ਕਰਨਾ ਚਾਹੀਦਾ ਵਾ ਤੁਹਾਡਾ? ਮੈਂ ਕਿਹਾ ਨਾ ਤੁਹਾਡੇ ਕੋਲ ਮੈਂ ਪੈਸੇ ਲੈਣੇ ਆ, ਤੁਹਾਨੂੰ ਮੈਂ ਦੇਣਾ ਗਿਫਟ। ਮੇਰੇ ਵਿੱਚ 2 ਕੁੱਤੇ ਰਹੇ ਜਾਂਦੇ ਪਏ ਆ, ਉਹ ਜਾਣ ਦਿਨਾ ਵਾ, ਤੁਹਾਨੂੰ ਲੈਣਾ। ਮੈਂ ਕਿਹਾ ਮੈਨੂੰ ਕੋਈ ਲਾਲਚ ਨਹੀਂ ਤੁਹਾਡੇ ਤੋਂ, ਬਸ ਤੁਹਾਨੂੰ ਮੁਹੱਬਤ ਆ ਤੇ ਮੈਂ ਤੁਹਾਨੂੰ ਉਹ ਬੱਚਾ ਲੈਣਾ ਜਿੱਦਾਂ ਵੀ ਕਹਿੰਦਾ ਤੇਰਾ ਜੁੜਦਾ ਵਾ। ਹਾਲਾਂਕਿ ਮੈਨੂੰ ਪਤਾ ਨਾ ਮੈਂ ਬਿਸਤੇ ਛੋਟੇ ਪਾਲੇ ਸੀ, ਉਹਨਾਂ ਦੀ ਕੁਰਬਾਨੀ ਦੇ ਰਿਹਾ ਸੀ ਮੈਂ। ਉਹ ਬੰਦਾ ਖੈਰ ਨਹੀਂ ਮੰਨਿਆ। ਉਹ ਬੰਦਾ ਸ਼ਾਇਦ ਉਹ ਵੀ ਆ ਵੀਡੀਓ ਦੇਖੇ, ਉਹਨੂੰ ਵੀ ਇਸ ਚੀਜ਼ ਦਾ ਪਤਾ ਵਾ। ਉਹਨੇ ਮੈਨੂੰ ਕਿਹਾ ਕਿ ਤੂੰ ਆਪਦੇ ਵਾਲੀ ਕੁੱਤੀ ਚਿੱਟੀ ਮੈਨੂੰ ਦੇ ਦੇ, ਵੱਡੀ ਜਿਹੜੀ ਅਮਰੀਕਨ ਬੁਲੀ ਮੇਰੇ ਕੋਲ ਫੀਮੇਲ ਆ। ਕਹਿੰਦਾ ਤੂੰ ਉਹ ਮਾਦੀ ਮੈਨੂੰ ਦੇ ਦੇ, ਵਿੱਚੋਂ ਮੈਂ 2 ਬੱਚੇ ਰੱਖੂੰਗਾ ਤੇ ਫਿਰ ਤੈਨੂੰ ਨਾ ਬਾਕੀ ਬੱਚੇ ਵੀ ਤੇਰੇ, ਕੁੱਤੀ ਵੀ ਤੇਰੀ। ਉਸ ਬੰਦੇ ਨੂੰ ਹੁਣ ਮੈਂ ਲਾਈਵ ਕੈਮਰੇ ਤੇ ਕਹਿ ਰਿਹਾ ਵਾਂ, ਯਾਰ ਜੇ ਤੂੰ ਮੈਨੂੰ ਇੱਕ ਕਤੂਰੇ ਦਾ ਵਸਾਹ ਨਹੀਂ ਕਰ ਸਕਦਾ ਤੇ ਮੈਂ ਤੇਰਾ ਕੁੱਤੀ ਦਾ ਕਿੱਦਾਂ ਵਸਾਹ ਕਰ ਲਵਾਂ।
ਤੇ ਮੁੜ ਕੇ ਉਸ ਤੋਂ ਬਾਅਦ ਵੀ ਤਲਾ ਭਾਈ ਨੂੰ ਮੈਂ ਦੱਸਿਆ, ਮੈਂ ਕਿਹਾ ਨਹੀਂ ਹਲੇ ਕੋਈ ਹਿਸਾਬ ਨਹੀਂ ਬਣਦਾ, ਤੁਸੀਂ ਨਾ 45 ਦਿਨ ਵੇਟ ਕਰ ਲਓ, ਕੁੱਤੀ ਲੱਗੀ ਨੂੰ 15 ਦਿਨ ਹੋ ਗਏ, ਬਾਕੀ 40-45 ਦਿਨ ਰਹਿ ਗਏ ਕੁੱਤੀ ਨੂੰ ਅੱਛਾ। ਜਿਹੜਾ ਸੂ ਪਊਗੀ। ਫਿਰ ਤਲਾ ਭਾਈ ਨੇ ਕਿਹਾ ਤੂੰ ਆ ਜਾ, ਤੇ ਤੂੰ ਇੱਥੋਂ ਨਾ ਹਰੂਨਾਬਾਦ ਦੀ ਬੱਸ 'ਚ ਬੈਠੀ, ਸਵੇਰ 8:30 ਵਜੇ ਨਿਕਲਦੀ ਆ ਬੱਸ, 8:15 ਵਜੇ ਉਸ ਬੱਸ 'ਚ ਬੈਠੀ। ਮੇਰਾ ਤੇ ਇਰਾਦਾ ਹੋਰ ਸੀਗਾ ਇੱਥੋਂ ਜਾਣ ਦਾ ਭਾਵਲ ਨਗਰ, ਤੇ ਫਿਰ ਉੱਥੋਂ ਅੱਛਾ। ਅੱਗੇ ਉਹਨਾਂ ਨੇ ਕਿਹਾ ਕਿ ਤੂੰ ਉੱਥੇ ਬਹਿ ਜੀ। ਮੈਂ ਨਾ ਉੱਥੋਂ ਬੈਠਾ ਵਾਂ ਤੇ ਬਹਿ ਕੇ ਮੈਂ ਇਹਨਾਂ ਨਾਲ ਰਾਬਤੇ 'ਚ ਰਿਹਾ ਵਾਂ। ਮੈਂ ਏਡਾ ਤਵੀਲ ਸਫ਼ਰ, ਏਡਾ ਗੰਦਾ ਸਫ਼ਰ ਕਰਕੇ ਮੈਂ ਪੁੱਜਿਆ ਸ਼ਾਮ ਨੂੰ 5:30 ਵਜੇ, ਸਵੇਰ ਦਾ ਚੱਲਿਆ। ਠੀਕ ਹੈ। 5:30 ਵਜੇ ਪੁੱਜਿਆ ਵਾਂ। ਮਗਰਬ ਹੋਣ ਵਾਲੀ ਸੀ ਯਾਨੀ? ਮਗਰਬ ਹੋਣ ਵਾਲੀ ਸੀਗੀ, ਥੋੜੀ ਦੇਰ ਬਾਅਦ ਮਗਰਬ ਹੋ ਗਈ ਜੀ। ਤੇ ਮੈਂ ਇਹਨਾਂ ਦੇ ਉੱਥੇ ਪਹੁੰਚਿਆ ਵਾਂ। ਇਹਨਾਂ ਨੇ ਅੱਗੋਂ ਤਲਾ ਬਾਈ ਨਾਲ ਰਾਬਤਾ ਕੀਤਾ, ਉਹਨੇ ਕਿਹਾ ਇੱਥੋਂ ਬੱਸ ਫੜ ਤੇ ਤੂੰ ਆ ਜਾ ਉੱਥੇ, ਕੀ ਨਾਮ ਸੀ ਯਾਰ ਉਹਨਾਂ ਦੀ ਜਗ੍ਹਾ ਦਾ, ਡੂੰਗਾ ਬੂੰਗਾ। ਹਾਂ, ਡੂੰਗੇ ਬੂੰਗੇ ਦੀ ਬੱਸ 'ਚ ਬਹਿ ਜਾ, ਅੱਗੋਂ ਤੈਨੂੰ ਕਸਮ ਲੈ ਲੂ। ਮੈਂ ਡੂੰਗੇ ਬੂੰਗੇ ਦੀ ਬੱਸ 'ਚ ਬੈਠਾ, ਅੱਗੋਂ ਕਸਮ ਆ ਗਿਆ। ਤੇ ਹੁਣ ਮੈਂ ਤੇ ਰਸਤੇ 'ਚ ਸ਼ਾਪਿੰਗ ਕੀਤੀ ਸੀ, ਘਰੋਂ ਤਾਂ ਮੇਰੇ ਕੋਲ ਕੁਝ ਵੀ ਨਹੀਂ ਸੀ। ਮੈਂ ਕਿਹਾ ਅੱਗੇ ਵੀ ਜਾਣਾ ਵਾ, ਚਲੋ ਟਰੋਜ਼ਰ ਸ਼ਰਟਾਂ ਲੈ ਲਈਏ। ਤੇ ਉੱਥੋਂ ਗਿਆ ਵਾ, ਮੈਨੂੰ ਤਲਾ ਬਾਈ ਮਿਲੇ ਆ, ਬੜੇ ਪਿਆਰ ਨਾਲ ਮਿਲੇ ਪਹਿਲੋਂ। ਠੀਕ ਆ ਜੀ, ਆਓ ਬੈਠੋ, ਅੱਗੇ ਕਿੱਥੇ ਜਾਣਾ ਤੁਸੀਂ, ਆਹ ਸਵਾਲ ਜਦੋਂ ਮੈਨੂੰ ਕੀਤਾ ਨਾ ਬੈਠਿਆ ਸਾਰੀ, ਤੇ ਮੇਰਾ ਨਾ ਮੈਂ ਕਿਹਾ ਯਾਰ ਮੈਂ ਕਿੱਥੇ ਜਾਣਾ। ਮੈਂ ਖੈਰ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਇੱਥੇ ਇੱਕ ਰਾਤ ਮੈਂ ਕਿਹਾ ਇੱਥੇ ਮੈਨੂੰ ਕਿਰਾਏ ਤੇ ਜਗ੍ਹਾ ਲੈ ਦਿਓ। ਆ ਗੱਲਾਂ ਇੱਦਾਂ ਹੀ ਗਈਆਂ। ਮੈਂ ਕਿਹਾ ਮੈਨੂੰ ਇੱਕ ਰਾਤ ਰਹਿ ਲੈਣ ਦਿਓ, ਸਵੇਰ ਮੈਂ ਤੁਹਾਡੇ ਨਾਲ ਵਲੌਗ ਬਣਾਉਣਾ, ਸਵੇਰੇ ਮੈਂ ਵਾਪਸ ਚੱਲ ਜਾਊਂ। ਨਹੀਂ ਜੀ, ਇੱਥੇ ਰਹਿਣ ਦਾ ਕੋਈ ਹਿਸਾਬ ਕਿਤਾਬ ਨਹੀਂ ਹੋ। ਮੈਂ ਕਿਹਾ ਚਲੋ ਠੀਕ ਆ, ਤੇ ਮੈਂ ਵੀਡੀਓ 'ਚ ਵੀ ਦੇਖਦਾ ਤੁਹਾਡਾ ਰਹਿਣ ਦਾ ਕੋਈ ਹਿਸਾਬ ਕਿਤਾਬ ਨਹੀਂ। ਤੇ ਵਲੌਗ 'ਚ ਵੀ ਨਹੀਂ ਲੈਂਦਾ ਸੀ ਜ਼ਰਾ, ਵਲੌਗ ਵਾਲੀ ਗੱਲ। ਤੇ ਵਲੌਗ ਦੇ ਵਿੱਚ ਉਹ ਕਹਿੰਦੇ ਭਾਈ ਪਹਿਲਾਂ ਇਹ ਕੰਮ ਕੁੱਤਾ ਵਾ, ਇਹ ਕੋਈ ਕੰਮਾਂ 'ਚੋਂ ਕੰਮ ਨਹੀਂ, ਮੇਰਾ ਭਰਾ ਜਾ ਕੇ ਤੂੰ ਮਿਹਨਤ ਮਜ਼ਦੂਰੀ ਕਰ, ਇਹ ਕੋਈ ਕੰਮ ਨਹੀਂ, ਇਹ ਤੇਰੇ ਵਾਸਤੇ ਕੰਮ ਨਹੀਂ। ਮੈਂ ਬੜਾ ਮਿਹਨਤ ਸਮਾਜਤ ਕੀਤੀ। ਮੈਂ ਕਿਹਾ ਯਾਰ ਤੂੰ ਉਹਨੂੰ ਕੀ ਕਿਹਾ ਸੀਗਾ ਕਿ ਮੈਨੂੰ ਵਲੌਗ 'ਚ ਲੈ ਜਾ, ਮੇਰੀ ਵੀਡੀਓ ਬਣਾ, ਕਿੱਦਾਂ ਮਤਲਬ? ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਕਿਹਾ ਤਲਾ ਭਾਈ ਮੈਨੂੰ ਨਾ ਆਪਣੇ ਵਲੌਗ 'ਚ ਤੁਸੀਂ ਲੈ ਲਓ, ਤੇ ਕੱਲ ਨੂੰ ਵਲੌਗ ਬਣਾਉਣਾ, ਹੁਣ ਤੇ ਅੱਜ ਤੇ ਟਾਈਮ ਲੰਘ ਗਿਆ, ਰਾਤ ਪੈ ਗਈ ਆ, ਤੇ ਤੁਸੀਂ ਮੈਨੂੰ ਲੈ ਲਿਓ। ਕਹਿੰਦਾ ਨਹੀਂ ਯਾਰ ਤੂੰ ਇਹ ਕੋਈ ਕੰਮਾਂ 'ਚੋਂ ਕੰਮ ਨਹੀਂ ਹੋ, ਤੂੰ ਮੇਰਾ ਭਰਾ ਜਾ ਕੇ ਆਪਣਾ ਮਿਹਨਤ ਮਜ਼ਦੂਰੀ ਕਰ, ਇਹ ਕੋਈ ਕੰਮ ਨਹੀਂ, ਇਹਦੇ ਵਿੱਚ ਕੁਝ ਨਹੀਂ ਰੱਖਿਆ, ਇਹ ਬੜਾ ਕਹਿੰਦਾ ਮਿਹਨਤ ਵਾਲਾ ਕੰਮ ਆ। ਮੈਂ ਕਿਹਾ ਮਿਹਨਤ ਤਾਂ ਮੈਂ 7 ਸਾਲ ਤੋਂ ਕਰ ਰਿਹਾ, ਕੀ ਹੈ ਜੇ ਮੈਂ ਸੋਸ਼ਲ ਮੀਡੀਆ ਤੇ ਨਹੀਂ ਆਇਆ ਤੇ ਮੈਂ ਜਾਨਵਰ ਪਰਿੰਦੇ ਵੈਸੇ ਸਾਂਭ ਰਿਹਾ, ਇੰਨੀ ਸਟਰਗਲ ਕੀਤੀ। ਤੇ ਕਹਿੰਦਾ ਨਹੀਂ ਜੀ, ਫਿਰ ਕਹਿੰਦੇ ਤੂੰ ਆਪਣਾ ਜਿੱਥੇ ਜਾਣਾ ਜਾ। ਅੱਗੇ ਮੇਰਾ ਮੂਨ ਬੱਟੂ ਨਾਲ ਰਾਬਤਾ ਸੀਗਾ, ਤੇ ਖੈਰ ਨਾ ਇਹਨਾਂ ਨੂੰ ਕਿਹਾ, ਕਹਿੰਦਾ ਤੂੰ ਜਾ, ਤੈਨੂੰ ਕਸਮ ਛੱਡਿਆ ਹੁੰਦਾ ਵਾ, ਖਾਣਾ ਪੱਕ ਰਿਹਾ, ਖਾਣਾ ਖਾ ਕੇ ਜਾਈਂ। ਮੈਂ ਕਿਹਾ ਨਹੀਂ, ਮੈਂ ਖਾਣਾ ਨਹੀਂ ਖਾਣਾ, ਕਿਉਂਕਿ ਜੇ ਮੈਨੂੰ ਇੱਥੋਂ ਤੁਸੀਂ ਘਲਾਉਣਾ, ਰਾਤ ਇੰਨੀ ਪੈ ਜਾਣੀ, ਅੱਗੇ ਮੈਂ ਕਿੱਥੇ ਦਰਿਆਈ ਇਲਾਕਾ, ਮੈਨੂੰ ਨਾ ਕੋਈ ਜਾਣਦਾ ਇੱਥੇ, ਨਾ ਮੈਂ ਕਿੱਥੇ। ਮੈਂ ਕਿਹਾ ਨਹੀਂ ਮੈਂ ਚੱਲਾਂ। ਫਿਰ ਉਹਨਾਂ ਨੇ ਕਸਮ ਨੂੰ ਕਿਹਾ, ਇਹਨੂੰ ਛੱਡਿਆ। ਕਸਮ ਫਿਰ ਤੈਨੂੰ ਵਲੌਗ ਸ਼ੌਕ 'ਚ ਨਹੀਂ ਲਿਆ, ਨੇ ਵੀਡੀਓ ਨਹੀਂ ਬਣਾਈ, ਤੈਨੂੰ ਵਲੌਗ 'ਚ ਨਹੀਂ ਲਿਆ। ਮੈਨੂੰ ਕਹਿੰਦਾ ਘੋੜੀਆਂ ਅੰਦਰ ਕਰਨੀਆਂ ਵਾ, ਜੇ ਵੀਡੀਓ ਬਣਾਉਣੀਆਂ ਤੇ ਬਣਾ ਲਾ। ਅੱਛਾ। ਛੋਟਾ ਜਿਹਾ ਮੇਰਾ ਦਿਲ ਹੀ ਨਹੀਂ ਕੀਤਾ, ਫਿਰ ਮੈਂ ਘੋੜੀਆਂ ਦੀ ਇੱਕ ਛੋਟਾ ਮੁਖਤਸਰ ਜਿਹਾ ਕਲਿੱਪ ਮੈਂ ਆਪਣੇ ਵਲੌਗ 'ਚ ਲਾਉਂਗਾ। ਤੇ ਛੋਟਾ ਜਿਹਾ ਮੁਖਤਸਰ ਜਿਹਾ ਕਲਿੱਪ, ਨਾ ਕਿਤੇ ਇੱਧਰ ਗਿਆ ਨਾ ਉੱਧਰ ਗਿਆ, 2 ਮਿੰਟ ਇਹਨਾਂ ਦੇ ਕੋਲ ਬੈਠਾ, ਉਹਨਾਂ ਨੂੰ ਦੱਸਿਆ ਕਿੱਥੋਂ ਆਇਆ, ਕਿੱਦਾਂ ਆਇਆ, ਬਸ ਮਸਲਾ ਮਸਾਇਲ ਖਾਦਾ ਪੀਤਾ ਕੁਝ ਕਿ ਨਹੀਂ, ਅੱਲਾ ਨੂੰ ਆ ਜਾਣਾ ਜਾਣਗੇ। ਖਾਦਾ ਪੀਤਾ ਉੱਥੇ ਸਮੋਸੇ ਵਗੈਰਾ, ਦਹੀਂ ਪਕੌੜੀਆਂ ਸੀਗੀਆਂ ਜਿਹੜੀਆਂ ਉਹਨਾਂ ਨੇ ਨਾ ਮੌਕੇ ਤੇ ਹਾਜ਼ਰ ਮੌਕੇ ਤੇ ਕਸਮ ਤੇ ਅਸੀਂ ਰਸਤੇ 'ਚ ਜਾਂਦੇ ਲੈ ਲਈਆਂ ਸੀਗੀਆਂ। ਮੇਰੇ ਦੰਦਾਂ ਦਾ ਮਸਲਾ ਤੁਹਾਨੂੰ ਪਤਾ, ਸੁਰਾਖ। ਮੈਂ ਕਿਹਾ ਤਲਾ ਬਾਈ ਮੈਂ ਨਹੀਂ ਇਹ ਖਾ ਸਕਦਾ, ਮੇਰੇ ਕੋ ਨਹੀਂ ਖਾ ਹੋਣੀ। ਮੈਂ ਕਿਹਾ ਮੈਂ ਸਫ਼ਰ ਦਾ ਥੱਕਿਆ, ਮੈਨੂੰ ਚਾਹ ਪਿਲਾ ਲਓ। ਬਸ ਚਾਹ ਪੀਤੀ ਆ, ਤੇ ਕੱਪ ਪੀਤਾ ਚਾਹ ਦਾ। ਉੱਥੋਂ ਫਿਰ ਕਾਸਮ ਮੈਨੂੰ ਲੈ ਕੇ ਨਿਕਲਿਆ ਵਾ, ਤੇ ਕਾਸਮ ਨੇ ਫਿਰ ਮੈਨੂੰ ਬੱਸ ਅੱਡੇ ਤੇ ਮੈਨੂੰ ਨਾ ਬਿਠਾਤਾ। ਉਹਨੇ ਕਿਹਾ ਤੂੰ ਜਾ। ਫਿਰ ਮੈਂ ਮੂਨ ਵੱਟੂ ਨਾਲ ਰਾਬਤਾ ਕੀਤਾ। ਤਲਾ ਭਾਈ ਨੂੰ ਮੈਂ ਕਿਹਾ ਯਾਰ ਤੁਸੀਂ ਕੋਈ ਮਿਹਰਬਾਨੀ ਕਰੋ। ਫਿਰ ਮੈਂ ਫੋਨ ਕੀਤਾ, ਮੈਂ ਕਿਹਾ ਯਾਰ ਕੋਈ ਮਿਹਰਬਾਨੀ ਹੋ ਸਕਦੀ, ਮੈਂ ਸੁਬਾਹ ਆ ਜਾਊਂ ਤੁਹਾਡੇ ਕੋਲ। ਕਹਿੰਦਾ ਨਹੀਂ ਮੈਂ ਜਿਹੜੀ ਇੱਕ ਵਾਰੀ ਗੱਲ ਕਹਿ ਦੇਵਾਂ ਨਾ, ਮੈਂ ਉੱਤੇ ਪੱਕਾ ਰਹਿਣਾ ਵਾ, ਤੇ 1 ਸਾਲ ਮਿਹਨਤ ਕਰ, ਫਿਰ ਮੇਰੇ ਕੋਲ ਆਈ, ਫਿਰ ਮੈਂ ਤੇਰਾ ਕੁਝ ਸੋਚੂਗਾ। ਆਹ ਗੱਲ ਮੈਨੂੰ ਬੜੀ ਦੁਖੀ ਯਾਰ, ਏਡੀ ਚਾਹਤ ਨਾਲ ਮੈਂ ਕੋਲ ਗਿਆ ਸੀਗਾ, ਹੁਣ ਤੁਹਾਡੇ ਕੋਲ ਵੀ ਆਇਆ ਹੀ ਆ, ਸਾਰੇ ਦੁੱਖ ਭੁੱਲ ਗਿਆ। ਇੱਕ ਬੰਦੇ ਕੋਲ ਜਾਂਦਾ ਵਾ ਬੰਦਾ, ਮੈਂ ਉਹਦਾ ਬੜਾ ਫੈਨ ਆ ਉਸ ਬੰਦੇ ਦਾ ਬਹੁਤ। ਮੈਂ ਕਹਿੰਦਾ ਕਿ ਇੱਕ ਤੁਹਾਡਾ, ਇੱਕ ਉਹਦਾ, 1-2 ਬੰਦੇ ਹੋਰ ਆ ਜਿਹਨੇ ਸ਼ੌਕ ਦੇ ਹਵਾਲੇ ਨਾਲ, ਮੈਂ ਦੇਖਦਾ ਹੀ ਉਹਨਾਂ ਨੂੰ, ਹੋਰ ਕਿਸੇ ਬੰਦੇ ਦਾ ਫੈਨ ਹੀ ਕੋਈ ਨਹੀਂ। ਤੇ ਮੈਂ ਨਾ ਆਉਂਦਾ ਹੋਇਆ ਚੱਕੋ ਆਉਂਦਾ, ਤੁਹਾਡੇ ਵੀ ਚੈਨਲ 20-25 ਬੰਦਿਆਂ ਨੂੰ ਸਬਸਕ੍ਰਾਈਬ ਕਰਾ ਕੇ ਆਇਆ, ਉਹਨਾਂ ਦੇ ਵੀ ਕਰਾ ਕੇ ਆਇਆ ਕਿ ਯਾਰ ਦੇਖਿਓ ਇਹਨਾਂ ਦੋਵਾਂ ਚੈਨਲ ਤੇ ਮੇਰੀ ਵੀਡੀਓ ਆਉਣੀ, ਕਦੀ ਬਣਾਈ ਨਹੀਂ। ਖੁਸ਼ੀ ਇੰਨੀ ਸੀ ਮੈਂ ਜਾ ਰਿਹਾ ਘਰੋਂ। ਤੇ ਭਾਈ ਉਹਨਾਂ ਨੇ ਜੋ ਮੇਰੇ ਨਾਲ ਕੀਤਾ ਨਾ, ਬਹਰਹਾਲ ਕਿਤੇ ਦੇਖਣਗੇ ਨਾ ਵਲੌਗ, ਤੇ ਉਹ ਵੀ ਕਹਿਣਗੇ ਕਿ ਅਸੀਂ ਬੰਦੇ ਨਾਲ ਕੀਤੀ ਤਾਂ ਜ਼ਿਆਦਤੀ ਆ। ਫਿਰ ਕੀ ਹੈ ਯਾਰ, ਇੱਕ ਬੰਦਾ ਆਇਆ ਸੀ ਤੁਹਾਡੇ ਕੋਲ ਚਾਹਤ ਨਾਲ ਮਿਲਣ, ਹੁਣ ਤੁਹਾਡੇ ਕੋਲ ਵੀ ਆਇਆ, ਰਾਤ ਰਿਹਾ, ਤੁਸੀਂ ਮੈਨੂੰ ਘਰ ਲੈ ਗਏ, ਖਾਣਾ ਖਿਲਾਇਆ, ਤੁਹਾਡੇ ਭਾਈ ਨਾਲ ਮਿਲਿਆ, ਜਿੱਦਾਂ ਤੁਸੀਂ ਤੁਹਾਡੇ ਵਾਲਦ ਸਾਹਿਬ ਨਾਲ ਇੰਨੀਆਂ ਪੁਰਾਣੀਆਂ ਗੱਲਾਂ ਕੀਤੀਆਂ ਬਜ਼ੁਰਗਾਂ ਵਾਲੀਆਂ, ਕਿ ਬੜਾ ਮਾਹੌਲ। ਕਸਮ ਬਈ ਏਡੇ ਜ਼ਬਰਦਸਤ ਮਾਹੌਲ। ਹਾਲਾਂਕਿ ਸਾਡੇ ਕਾਸਾਂ ਜਦੋਂ ਤੇ ਕਾਸਾਂ 'ਚ ਫਰਕ ਹੈਗਾ ਕਿ ਨਹੀਂ, ਦੱਸ ਬੰਦਾ ਹੋਵੇ ਵੀ ਬਾਵਾ। ਹਾਂ, ਬਹਰਹਾਲ ਇਹ ਚੋਰੀ ਕੋਈ ਇੱਥੇ ਪਾਬੰਦੀ ਨਹੀਂ, ਆਪਣਾ ਸ਼ੌਕ ਭਰਾਵਾਂ ਤਰ੍ਹਾਂ, ਭਰਾਵਾਂ ਵਾਲਾ ਹਿਸਾਬ ਆ। ਮੈਂ ਇਹ ਚੀਜ਼ ਦੇਖੀ, ਦੋਵੇਂ ਭਰਾ ਮਤ ਸਾਡੇ ਕੋਲ ਤੂੰ ਆਇਆ,
ਅਸੀਂ ਤੇਰੀ ਸੇਵਾ ਪਾਣੀ ਪੂਰੀ ਕੀਤੀ। ਬਿਲਕੁਲ ਮੈਨੂੰ ਕੱਲ ਕੀਤੀ ਰਾਤੀ ਕਹਿੰਦਾ ਰੋਟੀ ਖਿਲਾਉਣ ਲੱਗਾ, ਕਹਿੰਦਾ ਅਰਸਲਾਨ ਭਾਈ ਮੈਂ ਵੀਡੀਓ ਬਣਾਉਣੀ ਹੈ। ਮੈਂ ਕਿਹਾ ਖਾਂਦੇ ਦੀ ਵੀਡੀਓ ਨਹੀਂ ਬਣਾਉਣੀ, ਮੈਂ ਅੱਜ ਤੱਕ ਨਹੀਂ ਬਣਾ ਕੇ ਲਾਈ। ਮੈਂ ਇਹਨਾਂ ਨੇ ਕਿਹਾ ਕਿ ਨਹੀਂ ਮੈਂ ਵੀਡੀਓ ਬਣਾਉਣੀ ਤੇ ਮੈਨੂੰ ਘਰ ਬਹਿ ਕੇ ਖਾਣਾ ਖਿਲਾਇਆ ਕੀਤਾ। ਮੈਂ ਕਿਹਾ ਤੂੰ ਆਪਣੇ ਵਾਸਤੇ ਬਣਾਣੀ ਹੈ ਬਣਾ ਲਾ, ਅਗਰ ਮੈਂ ਬਣਾ ਕੇ ਵੀਡੀਓ ਕਿਤੇ ਵਲੌਗ ਚ ਲਾਉਣੀ, ਮੈਂ ਇਸ ਚੀਜ਼ ਨੂੰ ਅੱਛਾ ਨਹੀਂ ਸਮਝਦਾ। ਕਿਉਂਕਿ ਕੋਈ ਸ਼ਾਇਦ ਦੀ ਖਾਣੇ ਅੱਲਾ ਦਾ ਸ਼ੁਕਰ ਅਦਾ ਕਰੀਏ ਬਜਾਏ ਵੀਡੀਓ ਲਾਉਣ ਦੀ। ਅੱਛਾ ਗੱਲ ਮੇਰੀ ਪੂਰੀ ਕਰਨ ਨਹੀਂ, ਬੰਦਾ ਸਾਡੇ ਕੋਲ ਪਹੁੰਚਿਆ ਇਹਨੇ ਤਾਂ ਮੈਨੂੰ ਫੋਨ ਕੀਤਾ ਅਰਸਲਾਨ ਭਾਈ ਦਾ ਮਿਲਣ ਆਉਣਾ। ਮੈਂ ਕਿਹਾ 7 ਬਿਸਮਿਲ੍ਲਾ ਜਨਾਬ ਤੂੰ ਆ ਜਾ। ਸਾਡੇ ਕੋਲ ਆਇਆ, ਸੇਵਾ ਕੀਤੀ, ਰਾਤੀ ਵੀ ਲੈ ਕੇ ਗਏ, ਗੱਟ ਵਾਲੇ ਲੈ ਕੇ ਰਾਤੀ 2 ਵਜੇ ਚਾਹ ਪਿਲਾਉਣ ਗਏ। ਚਾਹ ਦਾ ਮੈਂ ਬੜਾ ਸ਼ੌਕੀਨ ਆ, ਮੈਨੂੰ ਬੜਾ ਪਰਾਠੇ ਲੱਛੇ ਖਿਲਾਏ। ਮੈਂ ਕਿਹਾ ਤੈਨੂੰ ਘਰੋਂ ਚਾਹ ਪਿਲਾ ਕੇ ਲਿਆਏ, ਰਾਤੀ ਫੇਰ ਗਏ ਸਾਰਿਆਂ ਨੇ, ਮੈਂ ਸਾਰੇ ਜਣੇ ਮੈਂ ਗੱਪਸ਼ਪ ਕੀਤੀ, ਆ ਕੇ ਝਟ ਕੇ ਇੱਥੇ ਸਾਰੇ ਬੰਦਿਆਂ ਨੇ ਕੋਲ ਸਮਾਇਆ। ਇਹ ਵੀ ਸੁੱਤਾ ਠੀਕ ਆ। ਹਾਲਾਂਕਿ ਇਹਨੂੰ ਕਹਿੰਦੇ ਨੇ ਕੋਈ ਪੀਜ਼ਾ ਪੂਜ਼ਾ ਕੋਈ ਚੀਜ਼ ਖਾਣਾ, ਕਹਿੰਦਾ ਨਹੀਂ ਮੇਰੇ ਮੂੰਹ ਦਾ ਮਸਲਾ, ਮੈਂ ਨਹੀਂ ਖਾਣਾ। ਯਾਰ ਗੱਲ ਚੀਜ਼ਾਂ ਦੀ ਪੈਸਿਆਂ ਦੀ ਨਹੀਂ ਹੁੰਦੀ, ਗੱਲ ਵੱਡਿਆਂ ਡੇਰਿਆਂ ਬਣਾਉਣ ਨਾਲ ਬੰਦਾ ਵੱਡਾ ਨਹੀਂ ਹੁੰਦਾ, ਵੱਡੇ ਦਿਲਾਂ ਨਾਲ ਵੱਡਾ ਬੰਦਾ ਹੁੰਦਾ। ਜੇ ਤੁਹਾਡੇ ਕੋਲ ਕੋਈ ਚੱਲ ਕੇ ਆਇਆ ਵਾ, ਤੇਰੇ ਕੋਲ ਤੇ ਜਗ੍ਹਾ ਵੀ ਹਰ ਸ਼ੈ ਹੈਗੀ, ਚਲੋ ਸਾਡੇ ਕੋਲ ਤੇ ਨਹੀਂ ਹੈ, ਗੱਡੇ ਮਾਮਲਾਤ ਵੀ ਤੇਰੇ ਸਾਹਮਣੇ ਹੀ ਹੈ, ਫਿਰ ਵੀ ਇਸ ਜਗ੍ਹਾ ਦਿਲ ਚ ਹੋਣੀ ਚਾਹੀਦੀ ਆ। ਠੀਕ ਹੈ, ਇਹ ਗੱਲ ਨਹੀਂ ਹੈਗੀ ਕਿ ਬੰਦਾ ਕਹੇ ਜੀ ਇਹ ਚੀਜ਼ ਕਰਦੇ ਹੈਗੇ ਆ, ਇਹ ਸਰਾਸਰ ਜ਼ਿਆਦਤੀ ਹੈ ਵੇਖਣ ਵਾਲਿਆਂ ਨੇ। ਇਹਨਾਂ ਦਾ ਕਰਕੇ ਤੁਸੀਂ ਬਣੇ ਆ ਤੇ ਅਸੀਂ ਵੀ ਇਹਨਾਂ ਦੇ ਕਰਕੇ ਬਣੇ ਆ। ਇਹ ਸਾਨੂੰ ਅੱਜ ਛੱਡ ਦੇਣ, ਸਾਡੇ ਪੱਲੇ ਕੱਖ ਨਾ ਰਹੇ, ਠੀਕ ਹੈ। ਆ ਵੇਖਣ ਵਾਲੇ ਖਤਮ ਕਰ ਦੇਣ ਤੇ ਡਾਲਰ ਆਉਣੇ ਬੰਦ ਹੋ ਜਾਣ ਤੇ ਪੈਸਾ ਬੜਾ ਵੈਸੇ ਕੰਮ 'ਚ। ਮੈਂ ਲੋਕਾਂ ਨੂੰ ਦੱਸਦਾ ਆ, 1000 ਵਿਊ ਪੈਂਦਾ ਤੇ $1 ਬਣ ਜਾਂਦਾ ਆ। ਜੇ ਤਲਾ ਦਾ 40-50 ਹਜ਼ਾਰ ਵਿਊ ਪੈਂਦਾ ਤੇ $40-50 ਇੱਕ ਵੀਡੀਓ ਤੇ ਬਣਦੇ ਆ। ਅਗਰ ਹਿਸਾਬ ਲਾ ਲਓ ਮਹੀਨੇ $2-3,000 ਬਣਦਾ, 10-12 ਲੱਖ ਨੂੰ ਹੱਥ ਲਾਂਦਾ ਮਹੀਨੇ ਦਾ। ਕੀ ਸੀਗਾ ਜੇ ਤੂੰ ਗਰੀਬ ਨੂੰ ਸਮਝਾ ਦਿੰਦਾ ਕੀ ਕਰਨਾ ਸੀਗਾ। ਮੈਂ ਇਹਨੂੰ ਮੁਖਲਸ ਬਣ ਕੇ ਕੱਲੀ ਚੀਜ਼ ਸਮਝਾਈ ਹੈ, ਵੀਡੀਓ ਇੰਜ ਐਡਿਟ ਕਰਨੀ, ਥੰਬਨੇਲ ਇੰਜ ਬਣਾਉਣਾ। ਯਾਰ ਮੇਰਾ ਕੀ ਜਾਂਦਾ ਦੱਸੋ। ਇਸ ਕਰਕੇ ਲੋਕ ਲੱਖ ਗਾਲਾਂ ਕੱਢਣ, ਮੈਂ ਮੰਨਦਾ, ਮੈਂ ਸਲਾਮ ਪੇਸ਼ ਕਰਦਾ ਰਜਬ ਬੱਟ ਨੂੰ। ਉਹ ਜ਼ਮੀਨ ਤੋਂ ਉੱਠ ਕੇ ਆਇਆ, ਉਹਨੇ ਯਕੀਨ ਕਰ ਲੋਕਾਂ ਨੇ, ਉਹਦੀ ਭੈਣ ਵੀ ਲੋਕਾਂ ਨੂੰ ਸ਼ਾਊਟ ਆਊਟ ਦਿੰਦੀ, ਉਹਦੀ ਮਾਂ ਵੀ, ਤੇ ਲੋਕ ਫਿਰ ਕੱਲ ਨੂੰ ਗੱਲਾਂ ਉਹਨਾਂ ਨੂੰ ਕਰਦੇ ਆ। ਇਹ ਜੀ ਇਹਨੂੰ ਮੈਂ ਸਿਖਾ ਰਿਹਾ ਕਿ ਥੰਬਨੇਲ ਕਿੱਦਾਂ ਬਣਾਉਣਾ ਤੇ ਵੀਡੀਓ ਕਿੱਦਾਂ ਲੈਣੀ ਹੈ, ਠੀਕ ਹੈ। ਮੈਂ ਕਿਹਾ ਤੁਹਾਨੂੰ ਪਤਾ ਚੱਲ ਜਾਏ ਕਿ ਸਾਡੇ ਕੋਲ ਆਉਂਦਾ ਨੂੰ ਕੋਈ ਫਾਇਦਾ ਵੀ ਤੇ ਹੋਇਆ ਨਾ। ਬਿਲਕੁਲ ਜੀ, ਉਹ ਸਮਝ ਵੀ ਆ ਰਹੀ ਹੈ ਕਿ ਨਹੀਂ? ਬਿਲਕੁਲ ਜਿੰਨਾ ਵੀ ਤੁਸੀਂ ਸਮਝਾਇਆ ਮੈਨੂੰ ਸਾਰਾ ਹੀ ਸਮਝ ਆ ਗਿਆ। ਐਡਿਟ ਇਹਨਾਂ ਸਪੇਸ ਘੱਟ ਸੀਗੀ, ਇਹਨਾਂ ਸਪੇਸ ਦੇ ਲੈਣਾ ਆ। ਠੀਕ ਹੈ ਜੀ, ਠੀਕ ਹੈ। ਸਾਡਾ ਤਾਂ ਕੁਝ ਨਹੀਂ ਲੈ ਜਾਣਾ, ਜੇ ਸਾਡੇ ਕਿਹਾ ਤੇਰਾ ਕੋਈ 2 ਆਨੇ ਆਉਣ ਲੱਗ ਪਏ ਨਾ, ਸਾਨੂੰ ਤਾਂ ਦੁਆਵਾਂ ਹੀ ਦੇਗਾ। ਬਿਲਕੁਲ ਜੀ। ਚੱਕ ਕੇ ਨਾ ਲੋਕ ਮਸ਼ਹੂਰ ਹੋਏ ਆ, ਉਹ ਕਾਸ਼ਫ ਰੈਪ ਤੇ ਇਹ ਉਹ ਅਗਲੇ ਕਹਿ ਦਿੰਦੇ ਆ, ਉਹਨਾਂ ਦੀ ਫੈਮਿਲੀ ਤੁਹਾਨੂੰ ਫੋਲੋ ਕਰ ਲੈਂਦੀ ਹੈਗੀ ਆ। ਇਹਨਾਂ ਮੈਂ ਰਾਤੀ ਸਕਰੀਨਸ਼ਾਟ ਵਿਖਾਏ ਆ, ਮੈਂ ਕੱਲ ਦੇ ਵਲੌਗ ਸਿਰਫ ਮੈਂਸ਼ਨ ਹੀ ਨਹੀਂ ਕੀਤਾ, ਦੱਸਿਆ ਸੀਗਾ ਤੇ ਲੋਕਾਂ ਨੇ, ਆਪਣੇ ਵੀਰਾਂ ਨੇ ਸਬਸਕ੍ਰਾਈਬ ਕਰਕੇ ਦੋਵਾਂ ਮੋਬਾਈਲਾਂ ਤੋਂ ਮੈਨੂੰ ਸਕਰੀਨਸ਼ਾਟ ਭੇਜੇ ਆ ਬਾਹਰੋਂ। ਮੈਂ ਇਹਨੂੰ ਦਿਖਾਏ ਰਾਜੀ ਸਕਰੀਨਸ਼ਾਟ, ਮੈਂ ਦੱਸਦਾ ਦੇਖੋ ਮੇਰੇ ਕਹਿਣ ਨਾਲ ਜੇ ਤੇਰਾ ਕੋਈ ਹੱਥੀਆ ਲੱਗ ਜਾਊਗਾ, ਨਿਜ਼ਾਮ ਚੱਲ ਜੂ, ਮੈਨੂੰ ਖੁਸ਼ੀ ਹੋਊਗੀ। ਅਸੀਂ ਉਹ ਬੰਦੇ ਨਹੀਂ ਹੈਗੇ। ਬਿਲਕੁਲ ਜੀ। ਮੇਰਾ ਰਿਜ਼ਕ ਤੂੰ ਨਹੀਂ ਖੋ ਸਕਦਾ, ਤੇਰਾ ਮੈਂ ਨਹੀਂ ਖੋ ਸਕਦਾ। ਜਿਹੜਾ ਰਿਜ਼ਕ ਅੱਲਾ ਨੇ ਮੇਰੇ ਮੁਕੱਦਰਾਂ 'ਚ ਲਿਖਿਆ, ਜਿਹੜਾ ਤਲਹਾ ਤੇ ਲਿਖਿਆ, ਚੱਲ ਜਾਣਾ ਉਹਨੂੰ। ਬਰਲ ਬੰਦਾ ਅੱਛੇ ਤਰੀਕੇ ਨਾਲ ਹਾਲ ਕਰਕੇ ਖਾ ਲਿਓ, ਚੰਗੀ ਗੱਲ ਹੁੰਦੀ ਹੈ। ਅਨਸਾਰ ਤੁਸੀਂ ਇਹ ਮੈਂ ਨਹੀਂ, ਇਹ ਸਾਰੇ ਯੂਟਿਊਬਰਾਂ ਦਾ ਇਹੀ ਹਾਲ ਆ। ਇਹ ਤੇ ਅਸੀਂ ਸਿੱਧੇ ਬੰਦੇ ਆ। ਮੈਂ ਨਹੀਂ ਕਹਿੰਦਾ ਕਿ ਸਾਨੂੰ ਪੰਜਾਬੀ ਵੇਖਦੇ, ਸਾਨੂੰ ਉਹ ਬੰਦੇ ਵੇਖਦੇ ਜਿਹੜੇ ਸੁੱਚੇ ਤੇ ਸਰੇ ਤੇ ਖਾਫ ਆ ਮੰਮੀ ਡੈਡੀ ਤੇ ਇਹ ਉਹ ਲੱਟ-ਪੱਟ ਬੰਦੇ, ਨਾ ਸਾਡੀਆਂ ਨੂੰ ਸਮਝ ਆਉਂਦੀ ਤੇ ਨਾ ਸਾਡੀਆਂ ਗੱਲਾਂ ਸੁਣਦੇ ਆ, ਤੇ ਨਾ ਸਾਡੀਆਂ ਗੱਲਾਂ ਉਹਨਾਂ ਦੇ ਖਾਨੇ 'ਚ ਵੜਦੀਆਂ, ਨਾ ਸਾਡੀਆਂ ਉਹਨਾਂ ਦੀਆਂ ਸਾਡੇ ਖਾਨੇ ਵੜਦੀਆਂ। ਗੱਲ ਆ ਜਿਹੜੀ ਜੈਨੂਇਨ ਬੰਦਾ ਤੁਹਾਨੂੰ ਕੋਈ ਮਿਲਣ ਆਉਂਦਾ ਵਾ, ਤੁਹਾਡੇ ਕੋਲ ਜਿੰਨੇ ਜੋਗੀ ਚਾਹਤ ਹੁੰਦੀ ਉਹਦੀ ਕਰੋ। ਰੋਟੀ ਪਾਣੀ ਦੀ ਕੋਈ ਚੀਜ਼ ਦੀ ਗੱਲ ਨਹੀਂ ਹੈਗੀ ਕਿ ਬੰਦਾ ਕਵੇ ਆ ਗਿਆ ਤੇ ਉਹ ਆ ਗਿਆ, ਤੇ ਜਿੱਥੇ ਤੁਹਾਡੇ ਕੋਲ ਜਿੰਨੀ ਸਹੂਲੀਅਤ ਅਗਲੇ ਦੀ ਕਦਰ ਕਰੋ। ਇਹਨਾਂ ਦਾ ਕਰਕੇ ਤੁਸੀਂ ਬਣੇ ਆ। ਮੈਨੂੰ ਕਸਮ ਅੱਲਾ ਦੀ ਬੜਾ ਦੁੱਖ ਹੋਇਆ ਸੀ ਬੰਦੇ ਦੀ ਗੱਲ ਸੁਣ ਕੇ, ਯਾਰ ਇਦਾਂ ਦਾ ਮੈਂ ਗਿਆ, ਕਹਿੰਦਾ ਭਾਈ ਉਹਨੇ ਮੈਨੂੰ ਉਸੇ ਟਾਈਮ ਜਵਾਬ ਦਿੱਤਾ, ਤੂੰ ਅੱਗੇ ਜਾਣਾ ਕਿਦੋਂ ਯਾਰ, ਕੋਈ ਤੁਹਾਡੇ ਕੋਈ ਦੂਰੋਂ ਚੱਲ ਕੇ ਆਇਆ ਜੋ ਕੋਈ ਰਾਤ ਰੁਕ ਜਾਏਗਾ, ਸਾਡਾ ਕੀ ਖਾ ਗਿਆ ਆ। ਠੀਕ ਹੈ, ਸਾਡੀਆਂ 2-4 ਰੋਟੀਆਂ ਖਾ ਗਿਆ ਵਾ ਤੇ ਕੀ ਆਪਣੇ ਨਸੀਬ ਖਾ ਕੇ ਗਿਆ, ਨਾਲ ਸਾਡੇ ਲੈ ਕੇ ਆਇਆ ਆ। ਬਿਲਕੁਲ। ਮਹਿਮਾਨ ਜਦੋਂ ਆਉਂਦਾ ਵਾ ਰਹਿਮਤ ਬਣ ਕੇ ਆਉਂਦਾ। ਅਸੀਂ ਤੇ ਮੁਸਲਮਾਨ, ਸਾਡਾ ਤਾਂ ਕੀਦਾ ਇਹ ਹੈ, ਮਹਿਮਾਨ ਆਂਦਾ ਆਪਣੇ ਨਾਲ ਤੁਹਾਡਾ ਵੀ ਰਿਸਕ ਲੈ ਕੇ ਆਂਦਾ, ਪਤਾ ਨਹੀਂ ਕਿਹੜੀ ਤੁਹਾਡੀ ਪਰੇਸ਼ਾਨੀਆਂ ਖੋਲ ਦਿੰਦਾ। ਉਹ ਰਾਤੀ ਰੋਟੀ ਖਾਣ ਲੱਗੇ, ਕਹਿੰਦਾ ਮੈਂ ਨਹੀਂ ਖਾਣੀ, ਮੈਂ ਤਾਂ ਥੋੜੀ ਜਿਹੀ ਖਾਣੀ। ਮੈਂ ਕਿਹਾ ਖਾ ਲੈਣਾ, ਤੇਰੇ ਬਹਾਨੇ ਅਸੀਂ ਵੀ ਖਾ ਲੈਣ ਲੱਗੇ, ਇਸ ਰੋਟੀ ਦਾ ਹਿਸਾਬ ਨਹੀਂ ਹੋਣਾ। ਜਿਹੜੀ ਰੋਟੀ ਮਹਿਮਾਨ ਨਾਲ ਜਾਂ ਮੁਸਾਫਰ ਨਾਲ ਖਾਧੀ ਜਾਂਦੀ, ਉਸ ਰੋਟੀ ਦੇ ਖਾਣੇ ਦਾ ਹਿਸਾਬ ਨਹੀਂ ਹੁੰਦਾ। ਬਾਕੀ ਹਰ ਸ਼ਹਿਰ ਹਿਸਾਬ ਦੇਣਾ ਕਿੱਥੋਂ ਆਇਆ, ਕਿੱਥੇ ਖਾਦਾ ਹੈ। ਤੇ ਗੱਲ ਇਹ ਆ ਕਿ ਜੇ ਸਾਡੀ ਥੋੜੀ ਜਿਹੀ ਕੋਸ਼ਿਸ਼ ਨਾਲ ਬੰਦੇ ਦਾ ਕੋਈ ਹੀਲਾ ਵਸੀਲਾ ਬਣ ਜਾਏ। ਹੁਣ ਅਗਲੀ ਗੱਲ ਤਾਂ ਦੱਸਣ ਲੱਗਾ, ਆਪਣੇ ਇੱਕ ਵੀਰ ਨੇ ਅਕਮਲ ਵੀਰ ਭਾਈ ਡਿੰਗੇ ਤੋਂ, ਜਿਨ੍ਹਾਂ ਦੀ ਸ਼ਾਦੀ ਤੇ ਮੈਂ ਰਜ਼ਾਨ ਲਾਬਦੀਨ ਗਏ ਸੀਗੇ, ਉਹ ਐਨਕਾਂ ਲਾਈਆਂ, ਸੁੱਕਾ ਜਿਹਾ ਮੁੰਡਾ, ਠੀਕ ਹੈ। ਉਸ ਮੁੰਡੇ ਦਾ ਵੀ ਤਲਾ ਨਾਲ ਰਾਬਤਾ ਹੁੰਦਾ ਰਿਹਾ, ਕੋੜੀ ਛੋਟੀ ਕ੍ਰਾਸ ਕਰਾਉਣ ਦਾ। ਉਹਨੂੰ ਪਤਾ ਸੀ ਬੰਦਾ ਕਿਹੋ ਜਿਹੇ ਨੇਚਰ ਦਾ ਹੈਗਾ। ਤੁਸੀਂ ਚੀਜ਼ਾਂ ਦੋਗੇ, ਗਿਫਟ ਦਿਓਗੇ, ਬੰਦਾ ਠੀਕ ਰਹੇਗਾ ਤੁਹਾਡੇ ਨਾਲ। ਤੁਸੀਂ ਚੀਜ਼ਾਂ ਨਾ ਦੋਗੇ ਨਾ, ਮੈਨੂੰ ਲੋਕ ਨਹੀਂ ਮੈਸੇਜ ਕਰਦੇ ਸਲਾਨ ਭਾਈ ਤੈਨੂੰ ਮੁਰਗਾ ਭੇਜਣਾ, ਫਲਾਣਾ ਭੇਜਣਾ, ਕੁੱਤਾ ਭੇਜਣਾ। ਮੈਂ ਕਹਿੰਦਾ ਤੁਹਾਡਾ ਸਾਡਾ ਸੌਖ ਸਲਾਮਤ ਰੱਖੇ, ਤੁਸੀਂ ਰੱਖੋ, ਕੋਈ ਗੱਲ ਨਹੀਂ। ਜਦੋਂ ਸਾਡਾ ਦਿਲ ਕਰੇਗਾ ਅਸੀਂ ਲੈ ਆਵਾਂਗੇ। ਅਸੀਂ ਸ਼ੇਰ ਲਿਆਉਣਾ ਸੀ ਨਾ, ਮੇਰਾ ਦਿਲ ਸੀ ਵੱਡਾ ਲਿਆਵਾਂ। ਉਸਮਾਨ ਭਾਈ ਨੇ ਅੱਲਾ ਤੰਦਰੁਸਤ ਗੁੱਜਰ ਨੇ ਮੈਨੂੰ ਬੱਚੇ ਦੀ ਵੀਡੀਓ ਭੇਜੀ, ਕਹਿੰਦਾ ਲਾ ਦਿਓ ਵੀਡੀਓ ਤੇ ਲੈ ਆਓ ਬੱਚਾ ਜਾ ਕੇ। ਇਹਨਾਂ ਨੂੰ ਕਾਸਮ ਉਹਨਾਂ ਨੂੰ ਫੋਟੋ ਵੀ ਵਿਖਾਈਆਂ, ਮੈਂ ਹੁਣ ਵੀ ਕਹਿੰਦਾ ਹੁਣ ਵੀ ਵਿਖਾ ਸਕਦਾ। ਉਹਨੇ ਕਹਿੰਦਾ ਲਾ ਦਿਓ ਵੀਡੀਓ, ਲਿਆਓ ਸ਼ੇਰ ਦਾ ਬੱਚਾ। ਮੈਂ ਕਿਹਾ ਨਹੀਂ ਬਾ, ਨਾ ਆਪਣੇ ਕੋਲ ਸਾਂਭ ਹੋਣਾ ਵਾ ਤੇ ਨਾ ਆਪਾਂ ਲਿਆਣਾ ਵਾ। ਉਹਨੇ ਮੈਨੂੰ ਪ੍ਰੋਪਰ ਵੀਡੀਓ ਭੇਜ, ਕਹਿੰਦਾ ਅਨਾਉਂਸ ਕਰ ਦਿਓ ਕਿ ਸ਼ੇਰ ਦਾ ਬੱਚਾ ਆ ਰਿਹਾ ਵਾ।
ਪੈਸੇ ਦੋਨੇ ਭੇਜਣੇ ਸੀਗੇ। ਬਿਲਕੁਲ ਸਾਡੇ ਕੋਲ ਅੱਲਾ ਦੇ ਬੰਦੇ ਇਹੋ ਜਿਹੇ ਬੰਦੇ ਆ। ਹਾਂਜੀ ਹਾਂਜੀ ਸਾਡੇ ਮਗਰ ਇਹ ਨਹੀਂ ਕਿ ਮਹੀਨਾ ਲੈ ਕੇ ਅਗਲੇ ਨੂੰ ਘਮਾਈ ਜਾਈਏ ਛੇਕੜ ਆ ਕੇ ਵੇਖਣਾ ਕਹਿ ਰਹੀ ਆ ਝੂਠ ਹੋ ਗਿਆ। ਨਹੀਂ, ਮੈਂ ਇੱਕ ਵਾਰੀ ਕਹਾਂ ਸ਼ੇਅਰ ਲੈਣਾ ਮੈਂ ਸ਼ਾਮ ਤੱਕ ਇਕੱਠੇ ਕਰਾਂ, ਮੈਂ ਭਾਵੇਂ 20 ਲੱਖ ਇਕੱਠਾ ਕਰ ਲਵਾਂ। ਮੈਂ ਹੁਣ ਆਪਣਾ ਅਕਾਊਂਟ ਨੰਬਰ ਦਵਾਂ, ਮੈਂ ਹੁਣੇ ਕਹਾਂ ਜੀ ਸ਼ੇਅਰ ਲੈਣਾ 20 ਲੱਖ, ਮੈਂ ਹੁਣੇ ਮੰਜੇ ਤੇ ਬੈਠਾ ਕਹਿੰਦਾ ਸ਼ਾਮ ਤੱਕ 20 ਲੱਖ ਰੁਪਇਆ ਲੈਣ ਵਾਲਾ, ਸ਼ਾਮ ਤੱਕ 20 ਲੱਖ ਨਾ ਪੂਰਾ ਐਵੇਂ ਸੇ ਚਿੱਤੀਆਂ ਮਾਰੀ। ਮੈਂ ਬੱਚੀ ਦੀ ਸ਼ਾਦੀ ਕਰਨੀ ਸੀ, ਇੱਕ ਦਫਾ ਵੀਡੀਓ 'ਚ ਮੈਂ ਕਿਹਾ ਸੀਗਾ ਤੇ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਕੋਲ ਹੋਣਗੇ, ਮੈਂ ਇੰਨਾ ਪਰੇਸ਼ਾਨ। ਮੈਂ ਕਿਹਾ ਹਾਮੀ ਭਰ ਲਈ ਯਾ ਅੱਲਾ ਸੋਹਣਿਆ, ਯਕੀਨ ਕਰ ਮੇਰੀ ਸੋਚ ਤੋਂ ਪੈਸੇ ਵੱਧ ਗਏ ਸੀਗੇ। ਬਿਲਕੁਲ ਪਤਾ ਨਹੀਂ ਕਿੱਥੋਂ ਕਿਸੇ ਨੇ ਸਾਈਪ੍ਰਸ ਭੇਜਦੇ, ਕਿਸੇ ਨੇ ਮਲੇਸ਼ੀਆ ਚੋਂ, ਕਿਸੇ ਨੇ ਸਾਊਦੀਆ ਚੋਂ, ਕਿਸੇ ਨੇ ਕੁਵੈਤ ਚੋਂ, ਕਿੱਥੋਂ ਪੈਸੇ ਆਏ। ਐਂਡ ਦੇ ਇੱਕ ਮੁੰਡੇ ਦਾ ਮੈਸੇਜ ਕਹਿੰਦਾ ਕਿੰਨੇ ਥੋੜਦੇ ਆ, ਇਟਲੀ 'ਚ ਹੁੰਦਾ ਸੀਗਾ ਵੀ ਸ਼ਾਇਦ ਵੀਡੀਓ ਵੇਖਦਾ ਹੋਵੇ। ਮੈਂ ਕਿਹਾ 50,000, ਕਹਿੰਦਾ ਆਏ ਲਓ ਅਕਾਊਂਟ ਦਿਓ। ਉਹਨੇ ਦੱਸਤੀ 50,000 ਉਹਨੇ ਭੇਜਤਾ। ਰਾਤੀ ਬਾਈ ਬੰਦੇ ਦੀ ਵੀਡੀਓ ਵੇਖੀ, ਉਹਨੂੰ ਪਤਾ ਲੱਗ ਗਿਆ ਬੰਦਾ ਕਿਸ ਦਾ ਆ। ਅਕਮਲ ਵੀਰ ਭਾਈ ਫਰੋਮ ਡਿੰਗਾ ਹਾਲ ਮੁਕੀਮ ਇਟਲੀ ਜਨਾਬ, 5,000 ਰੁਪਇਆ ਜਨਾਬ ਉਹਨਾਂ ਨੇ ਮੇਰੇ ਅਕਾਊਂਟ 'ਚ ਭੇਜਿਆ ਤੇ ਜਿਹੜਾ ਨੂੰ ਮੈਂ ਕਢਾ ਕੇ ਦੇਣਾ ਵਾ। ਉਹਨੇ ਕਿਹਾ ਬੰਦੇ ਨੂੰ ਹੋਰ ਨਹੀਂ ਕੁਛ ਤੇ ਬੰਦੇ ਦਾ ਕਿਰਾਇਆ ਹੀ ਸਹੀ। ਨਹੀਂ ਯਾਰ ਮੈਂ ਨਾ ਵੇਖ ਉਹ ਤੁਸੀਂ ਕਸਮ ਉਹ ਨਹੀਂ ਕਸਮ ਹੈ ਨਹੀਂ, ਕਸਮ ਹੈ ਬਹੁਤ ਦੇਈਦੇ ਆ ਤੇਰੇ ਆ। ਮੇਰੀ ਗੱਲ ਸੁਣ, ਉਹ ਨਹੀਂ ਅੱਲਾ ਦਾ ਬੰਦਾ ਤਲਾਕੋਰੀ ਦੇ ਵੀਡੀਓ ਵੇਖਣ ਵਾਲੇ ਨਹੀਂ ਹੈਗੇ, ਇਹ ਪੰਜਾਬੀ ਸ਼ੌਕ ਵਾਲੇ ਆ। ਮੇਰੀ ਗੱਲ ਸੁਣੋ, ਫੈਮਿਲੀ ਮੇਰੀ ਗੱਲ ਬਹਿ ਕੇ ਖਾ ਲਿਆ। ਉਹ ਭਾਈ ਜੀ ਗੱਲ ਨਹੀਂ ਹੈਗੀ, ਦੇਖ ਉਹ ਤੇਰੇ ਹੀ ਆ। ਨਹੀਂ ਉਹ ਤੇਰੇ ਹੀ ਆ, ਉਹਨੇ ਭੇਜੇ ਤੇਰੇ ਨਾਂ ਤੇ ਆ। ਠੀਕ ਹੈ ਗੱਲ ਆ, ਵੇਖ ਕੇ ਅਹਿਸਾਸ ਹੋਇਆ ਬੰਦੇ ਨੂੰ ਵੇਖ ਕੇ ਅਹਿਸਾਸ ਹੋਇਆ ਕਿੱਥੋਂ ਉਹਨੇ 7 ਸਮੁੰਦਰੋਂ ਪਾਰ। ਕਹਿੰਦਾ ਅਰਸਲਾਨ ਭਾਈ ਉਹਦੇ ਅਕਾਊਂਟ 'ਚ ਭੇਜਾਂ, ਮੇਰੇ ਭੇਜਾਂ ਜਿੱਦਾਂ। ਮੈਂ ਕਿਹਾ ਪਤਾ ਨਹੀਂ ਹੁੰਦਾ ਹੈਗਾ ਕਿ ਨਹੀਂ। ਰਾਤੀ ਨੇ ਮੇਰੇ ਕੋਲ ਅਕਾਊਂਟ ਨੰਬਰ ਲਿਆ, ਸਵੇਰੇ ਉਹਨੇ ਜਨਾਬ ਪੈਸੇ ਕਰਾਏ ਜਿਹੜੇ ਮੈਂ ਬੈਂਕ 'ਚੋਂ ਕਢਾ ਕੇ ਤੈਨੂੰ 5,000 ਰੁਪਇਆ ਦੇਣਾ, ਤੂੰ ਆਪਣਾ ਕਿਰਾਇਆ ਭਾਰਾ ਲਾ ਕੇ ਜਾਵੀਂ। ਇੰਜ ਦੇ ਲੋਕ ਸਾਡੀ ਵੀਡੀਓ ਵੇਖਦੇ ਆ, ਇਹ ਹੁੰਦੀਆਂ ਨਸਲੀ ਤੇ ਖਾਨਦਾਨੀ ਦੀਆਂ। ਲੋ ਜੀ 5,000 ਰੁਪਇਆ ਜੀ, ਠੀਕ ਹੈ ਤੇ ਮੈਂ ਦੇ ਹਵਾਲੇ ਕਰ ਦੇਣ ਲੱਗਾ ਜੀ। ਲੋ ਜੀ ਭਰਾ ਜੀ, ਸੱਜੇ ਹੱਥ ਨਾਲ ਫੜੋ। ਠੀਕ ਹੈ ਜੀ, ਮਿਹਰਬਾਨੀ ਜੀ ਜਿਹੜੇ ਭਰਾਈ ਨੇ ਵੀ ਭੇਜਿਆ ਵਾ। ਅਕਮਲ ਭਾਈ ਦੇ ਡਿੰਗੇ ਤੋਂ, ਅਕਮਲ ਭਾਈ ਦਾ ਬਹੁਤ ਸ਼ੁਕਰੀਆ, ਉਹਨਾਂ ਦੀ ਮੁਹੱਬਤ ਆ। ਇਟਲੀ ਹੁੰਦਾ ਆ, ਬਹੁਤ ਸ਼ੁਕਰੀਆ ਉਹਨਾਂ ਦਾ ਭਾਈ। ਰਾਜ਼ੀ ਖੁਸ਼ ਆ, ਦੁਆ ਦਮੀ ਉਹਦੇ ਵਾਸਤੇ। ਠੀਕ ਆ, ਅੱਲਾ ਨੇ ਮਾਂ ਪਿਓ ਨੂੰ ਤੰਦਰੁਸਤੀ ਦੇਵੇ। ਪਰਦੇਸਾਂ 'ਚ ਬੈਠੇ ਪਰਦੇਸੀ ਹੈ, ਠੀਕ ਆ। ਵੇਲਾ ਵੀਡੀਓ ਵੇਖ ਕੇ ਬੰਦੇ ਨੂੰ ਅਹਿਸਾਸ ਹੋਇਆ ਹਨਾ, ਇਹੀ ਤਾਂ ਮੁਹੱਬਤ ਹੈ ਨਾ। ਹੁਣ ਨਿਕਲੀ ਨਾ ਵੀ ਇਹਨਾਂ ਨੇ ਕਿਰਾਇਆ ਮੈਂ ਵੀ ਤੈਨੂੰ ਲਾ ਕੇ ਦੇ ਕੇ ਭੇਜਣਾ ਸੀਗਾ। ਬਿਲਕੁਲ ਜੀ, ਮੈਨੂੰ ਪਿੰਡੀ ਦਾ ਮੁੰਡਾ ਮਿਲਣ ਨਹੀਂ ਆਇਆ ਸੀਗਾ, ਮੈਂ ਇੱਥੋਂ ਸਪੈਸ਼ਲ ਛੱਡ ਕੇ ਆਇਆ, ਡੈਵੋ ਦੀ ਟਿਕਟ ਕਰਾ ਕੇ ਚੜਾ ਕੇ ਆਇਆ ਸੀ ਬੋਲੇ ਝੁੱਗੀਆਂ ਨੂੰ ਜਾ ਕੇ। ਕਿਤੇ ਵੀਡੀਓ ਵੇਖਦਾ ਉਹ ਗੈਂਗਸਟਰ ਕੁੱਤੇ ਨੂੰ ਮਿਲਣ ਆਇਆ ਸੀ ਮੁੰਡਾ, ਕ੍ਰਿਸਚੀਅਨ ਸੀਗਾ, ਕੌਮ ਦਾ ਵੀ ਕ੍ਰਿਸਚੀਅਨ ਸੀਗਾ। ਹੋਟਲ ਤੋਂ ਰੋਟੀ ਖਿਲਾਈ, ਘਰ ਲਿਆਂਦਾ, ਕੁੱਤਾ ਮਿਲਾਇਆ, ਵੀਡੀਓ ਬਣਾਈ। ਮੈਂ ਤੇ ਬਾਅਦ ਤੋੜ ਸਿਟੀ ਟਰਮੀਨਲ ਉੱਥੇ ਹਲਾਲ ਟਰੈਵਲ ਛੱਡ ਕੇ ਆਏ, ਬਕਾਇਦਾ ਉਹਨੂੰ 1700-1800 ਦੀ ਟਿਕਟ ਕਰਾ ਕੇ ਬੱਸ ਦੀ ਟਿਕਟ ਹਵਾਲੇ ਕੀਤੀ। ਜੱਫੀਆਂ ਬਾਬਾ ਮਿਲਦਾ ਜੀ ਮੈਨੂੰ, ਕਹਿੰਦਾ ਇਹੋ ਜਿਹਾ ਬੰਦਾ ਹੀ ਨਹੀਂ ਵੇਖਿਆ। ਉਹ ਅੱਲਾ ਦੇ ਬੰਦੇ, ਬੰਦਾ ਨਸਲੀ ਹੋਣਾ ਚਾਹੀਦਾ। ਉਹ ਵੇਖ ਨਸਲੀ ਸੀ ਨਾ, ਕਿੱਥੇ ਬੈਠਿਆ ਅਹਿਸਾਸ ਹੋ ਗਿਆ। ਟਰੱਕ ਅੱਡੇ ਬੰਦੇ ਨੇ ਵੇਖਿਆ ਜਦੋਂ ਮੇਰਾ ਕੁੱਤਾ ਗਵਾਚਿਆ ਸੀ, ਮੈਂ ਵੀਡੀਓ ਲਾਈ ਸੀਗੀ ਕਿ ਬੰਦੇ ਨੇ ਏਦਾਂ ਮੇਰਾ ਕੁੱਤਾ ਗਾਇਬ ਕਰ ਲਿਆ। ਉਹਨੇ ਇੰਨੀ ਗੱਲ ਵੀਡੀਓ 'ਚ ਕਹੀ ਜੀ ਮੇਰੇ 4 ਕੇ 5 ਧੀਆਂ ਆ। ਠੀਕ ਹੈ, ਮੈਨੂੰ ਕਹਿੰਦਾ ਨੌਕਰੀਆਂ ਫੌਜੀ ਕਹਿੰਦਾ ਕੱਢ ਦੇਣ, ਮੇਰਾ ਪੱਲੇ ਕੀ ਰਹੇਗਾ। ਅਮਰੀਕਾ ਦੇ ਵਿੱਚੋਂ ਖਾਲਦ ਭਾਈ ਨੇ ਪੈਸੇ ਭੇਜੇ ਸੀਗੇ, ਤੁਸੀਂ ਉੱਥੇ ਦੇ 30,000 ਰੁਪਇਆ ਭੇਜਿਆ। 5,000 ਕਹਿੰਦਾ ਉਹਨੂੰ ਦੇ ਦਈਏ, 5,000 ਤੁਸੀਂ ਆਪਣੀ ਜੇਬ 'ਚ ਲੈ ਲਓ, ਤੁਸੀਂ ਦਿੱਤਾ ਵਾ। ਹਾਲਾਂਕਿ ਮੈਂ ਇਹਨੂੰ ਪਹਿਲੇ ਨਾਮ ਦਿੱਤਾ ਸੀਗਾ, ਫਿਰ ਵੀ ਇਹਨੇ ਭੇਜਿਆ। ਸਾਡੇ ਨਾਲ ਦੇ ਇੰਜ ਦੇ ਬੰਦੇ ਵੀਡੀਓ। ਇਹ ਖਾਲਦ ਭਾਈ ਉਹੀ ਹੈ ਜਿਹਨੇ ਤਲਹਾ ਨੂੰ ਡਾਇਮੰਡ ਦਿੱਤਾ ਸੀਗਾ। ਹਾਂਜੀ, ਡਾਇਮੰਡ ਦਾ ਦੂਸਰਾ ਦਿੱਤਾ, ਉਹੀ ਖਾਲਦ ਭਾਈ ਅਮਰੀਕਾ ਵਾਲੇ। ਸਾਡੇ ਨਾਲ ਅੱਲਾ ਦੇ ਬੰਦੇ ਹੀ ਬੜੇ ਮੁਖਲਸ ਆ। ਪਤਾ ਕੀ ਗੱਲ ਆ, ਉਹਨਾਂ ਪਤਾ ਅਰਸਲਾਨ ਫਰੇ ਵਾਲਾ ਬੰਦਾ ਨਹੀਂ ਹੈਗਾ, ਇਹ ਮੁਖਲਸ ਬੰਦਾ, ਸਿੱਧਾ ਬੰਦਾ ਹੈ। ਇਸ ਕਰਕੇ ਮੇਰੀ ਸਾਰੇ ਜਿਹੜੇ ਦੋਸਤ ਵੀਡੀਓ ਬਣਾਉਂਦੇ ਆ, ਰਿਕੁਐਸਟ ਹੈ ਮੇਰੇ ਕੋਲ ਛੱਡ ਕੇ ਗਏ ਆ, ਘਰ ਗਏ ਆ, ਤੁਹਾਨੂੰ ਪਿੱਛੋਂ ਪਰਵਾਹ ਕੋਈ ਨਹੀਂ। ਮੈਂ ਤੂੰ ਲੈ ਜਾਏਗਾ ਚੱਕ ਕੇ, ਦੱਸ ਉਹਨੇ ਤੂੰ ਲੈ ਜਾਏਗਾ ਚੱਕ ਕੇ। ਮਿਸਾਲ ਬੰਦਾ ਸੋਚ ਲੈਂਦਾ ਨਾ, ਹੁਣ ਮੈਂ ਘੋੜਾ ਲੈ ਕੇ ਫਿਰਦਾ ਰਿਹਾ, ਮੈਂ ਕਤੂਰਿਆਂ ਨੂੰ ਖੇਲਿਆ, ਆਪਣਾ ਇਹਨਾਂ ਨਾਲ ਇੰਜੋਏ ਕੀਤਾ, ਰੋਟੀ ਖਾਂਗੇ। ਤੂੰ ਲੈ ਗਿਆ। ਦੇਖੋ ਇੱਕ ਗੱਲ ਹਮੇਸ਼ਾ ਆਪਣੀ ਯਕੀਨ ਰੱਖਿਓ ਜ਼ਿਹਨ ਦੇ ਵਿੱਚ, ਤੁਸੀਂ ਕਿਸੇ ਨਾਲ ਪੂਰੀ ਨਹੀਂ ਪੈਂਦੀ ਮੇਰੀ, ਇੱਕ ਕਿਸੇ ਨਾਲ ਕਰਦੇ ਨਹੀਂ ਨਾ। ਮੇਰੀ ਗੱਲ ਸੁਣ ਲੈ, ਰੱਬ ਸਾਡਨਾ ਹੋਣ ਨਹੀਂ ਦੇਣਾ, ਬਸ ਇੰਨੀ ਗੱਲ। ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ, ਰੱਬ ਸਾਡਾ ਕਿਸੇ ਨੂੰ ਨਹੀਂ ਮਾਰਨ ਨਹੀਂ ਦਿੰਦਾ। ਸਿਆਣਿਆਂ ਦੀ ਮਿਸਾਲ ਆ, ਕਿਸੇ ਦਾ ਮਾੜਾ ਕਰਕੇ ਆਪਦਾ ਚੰਗਾ ਕਦੀ ਵੀ ਨਹੀਂ ਹੋਇਆ। ਹਾਂਜੀ, ਇਸ ਕਰਕੇ ਮੇਰੀ ਆ ਵੀਰੋ ਹੱਥ ਜੋੜ ਕੇ ਸਾਰਿਆਂ ਵਾਸਤੇ ਇਹ ਆਪਣਾ ਤੇ ਜਿਹੜੇ ਵੇਖਣ ਵਾਲੇ ਨੇ ਨਾ, ਪਹਿਲੇ ਉਹਨਾਂ ਲਈ ਗੁਜ਼ਾਰਿਸ਼ ਆ ਭਾਈ ਕਿ ਸਾਡੇ ਵਰਗੇ ਕੋ ਤੁਸੀਂ ਆਓ ਹੀ ਨਾ। ਸਾਡੇ ਵਰਗੇ ਤਾਂ ਮਹਾਰਾਜ ਜਿਹੜੇ ਵੀਡੀਓ ਬਣਾਉਣ ਵਾਲੇ ਆਪਣੀ ਗੱਲ ਨਹੀਂ ਕਰਦਾ ਐਵੇਂ ਦਾ। ਸਾਡੇ ਦਰ ਤੇ 24 ਘੰਟੇ ਖੁੱਲੇ, ਸਾਡੇ ਤੇ ਗੂਗਲ ਤੇ ਲੋਕੇਸ਼ਨ ਪਈ ਪੰਜਾਬੀ ਸ਼ੌਕ ਚੈਨਲ ਦੀ, ਰਾਤ ਆਓ ਦਿਨ ਆਓ, ਕੋਈ ਰੌਲਾ ਨਹੀਂ ਹੈਗਾ। ਇਹ ਜਿਹੜੇ ਵੀਡੀਓ ਬਣਾਉਣ ਵਾਲੇ ਆ ਨਾ, ਕੈਮਰੇ ਦੇ ਵਿੱਚ ਹੋ ਰਿਹਾ, ਕਿਉਂਕਿ ਮੈਂ ਉਸ ਬੰਦੇ ਨੂੰ ਮਿਲ ਕੇ ਆਇਆ ਵਾਂ। ਅਸੀਂ ਆਪਣਾ ਮਫਾਦ ਕੱਢਿਆ, ਉਹਨੂੰ 40,000 ਦਾ ਕੁੱਤਾ ਵੇਚਿਆ, ਉਹ ਵੀਡੀਓ ਹੀ ਲਾ ਕੇ ਦੱਸਦਾ ਪਿਆ ਜੀ ਮੈਨੂੰ 45,000 ਦਾ ਸਹਾਨਾ ਦਿੱਤਾ ਹੈਗਾ। ਠੀਕ ਆ, ਮੈਨੂੰ ਪਤਾ ਸੀ ਬੰਦਾ ਤੋਹਫਾ ਲੈਣ ਦੇ ਕਾਬਲ ਨਹੀਂ ਹੈਗਾ, ਨਹੀਂ ਤਾਂ ਮੈਂ ਉਹਨੂੰ ਫ੍ਰੀ ਦੇ ਦੇਣਾ ਸੀਗਾ। ਮੈਂ ਲੋਕਾਂ ਨੂੰ ਨਹੀਂ ਦਿੰਦਾ, ਤੈਨੂੰ ਦਿਖਾਈ ਦਿੱਤੀ ਕੁੱਤੀ ਮੈਨੂੰ ਦਿੱਤੀ। ਜਿਹੜਾ ਬੰਦਾ ਕਾਬਲ ਹੋਵੇ, ਜਿਹੜਾ ਬੰਦਾ ਕਾਬਲ ਹੋਵੇ, ਚੀਜ਼ਾਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਹੈਗੀਆਂ। ਮੈਂ ਇਹਨੂੰ ਕਿਉਂ ਦਿੱਤਾ? ਜਿਹੇ ਜਿਹੇ ਨੇ ਸਾਡੇ ਨਾਲ ਸਲੂਕ ਕੀਤਾ, ਸਾਨੂੰ ਫਿਰੇ ਤੁਰੇ। ਇਹਨੇ ਇੱਕ ਦਫਾ ਵੀਡੀਓ 'ਚ ਇਹ ਨਹੀਂ ਕਿਹਾ ਕਿ ਇਹਨਾਂ ਦਾ ਚੈਨਲ ਆ, ਇਹਨੂੰ ਫੋਲੋ ਕਰ ਲਿਓ, ਸਬਸਕ੍ਰਾਈਬ ਕਰ ਲਓ। ਸਿਰਫ ਉਹਨੇ ਤਸਵੀਰਾਂ ਲਾਈਆਂ ਤੇ ਸਾਨੂੰ ਜਿਹੜੇ 4 ਵਿਊ ਆਏ, ਸਾਡੇ ਪੈਸੇ ਪੂਰੇ ਹੋ ਗਏ। ਮੈਂ ਤਾਂ ਖੁੱਲ ਕੇ ਕਹਿੰਦਾ, ਉਸ ਮਹੀਨੇ 1.5 ਲੱਖ ਕੱਢਿਆ ਸੀ।
ਅਸੀਂ ਆਪਣੇ ਪੈਸੇ ਪੂਰੇ ਕਰ ਲਏ ਆ, ਕੁੱਤੇ ਦਾ ਘਾਟਾ ਵੀ ਪੂਰਾ ਕਰ ਲਿਆ, ਆਣ ਜਾਣ ਦਾ ਵੀ ਕਰ ਲਿਆ। ਬਹਰਾਲ ਜੀ ਹੁੰਦੇ 2 ਬੋਲ ਹਿੱਲਣ ਨਾਲ ਸਾਡਾ ਵੀ ਦਿਲ ਰਾਜ਼ੀ ਹੋ ਜਾਂਦਾ, ਕੀ ਸੀਗਾ। ਬਾਕੀ ਖਾਣ ਪੀਣ ਮੈਂ ਤੁਹਾਨੂੰ ਦੱਸਦਾ, ਖਾਣ ਪੀਣ ਦੀ ਗੱਲ ਕੋਈ ਨਹੀਂ ਹੁੰਦੀ ਹੈਗੀ। ਆ ਕਾਸਮ ਇਸ ਗੱਲ ਦਾ ਗਵਾਹ, ਮੈਨੂੰ ਇੱਥੇ ਕੋਈ ਮਿਲਣ ਵਾਲਾ ਵੀ ਆ ਜਾਂਦਾ ਨਾ, ਮੈਂ 500-700 ਦੀ 1000 ਦੀ ਉਹਨੂੰ ਐਵੇਂ ਹੀ ਸ਼ੈ ਖਵਾ ਦੇਣਾ। ਜੇ ਰੋਟੀ ਦਾ ਟਾਈਮ ਹੋਵੇ, ਸਾਡੇ ਦਾ ਰੈਸਟੋਰੈਂਟ ਬਣਿਆ, ਮੈਂ ਰੋਟੀ ਖਿਲਾਣਾ, ਠੀਕ ਆ। ਅਸੀਂ ਇਹਦੇ ਕੋਲ ਚੱਲ ਕੇ ਰੂਨਾਬਾਦੋਂ ਇੱਥੋਂ ਗਏ ਫੈਸਲਾਬਾਦੋਂ, ਇਸ ਬੰਦੇ ਸਾਨੂੰ ਨਾਨ ਚਣਿਆ ਰੋਟੀ ਖਵਾਈ, ਇਸ ਬੰਦੇ ਸਾਨੂੰ ਨਾਨ ਚਣਿਆ ਰੋਟੀ ਖਾਈ, ਦੁਪਹਿਰੇ ਰੋਟੀ ਵੀ ਨਹੀਂ ਖਾਧੀ, ਰਾਤ ਸਾਈ ਵਾਲਾ ਅਸੀਂ ਆ ਕੇ ਖਾਧੀ। ਬਾਸਤ ਹੋ ਗਿਆ, ਜ਼ੈਨ ਹੋ ਗਿਆ, ਮੈਰ ਹੋ ਗਿਆ, ਮਾਰ ਹੋ ਗਿਆ, ਜਿਹੜੇ ਵੀ ਮਤਲਬ ਸਾਡੇ ਬੰਦੇ ਨੇ, ਸਾਨੂੰ ਤਾਂ ਪਤਾ ਨਾ ਸਾਡੇ ਰਹਿਣ ਸਹਿਣ ਦਾ, ਅਸੀਂ ਮਾੜੀ ਥਾਂ ਕਦੀ ਰੋਟੀ ਨਹੀਂ ਖਾਧੀ ਨਹੀਂ। ਅਸੀਂ ਹੋਟਲ ਉਹ ਵੇਖਣਾ ਵਾ ਜਿੱਥੇ ਚੰਗੀ ਰੋਟੀ ਲੱਭਦੀ ਹੈ, ਰੁਪਈਆ 2000 ਲੱਗ ਜੇ, 100-200 ਤੋਂ ਘੱਟ ਹੀ ਕਦੀ ਵੇਟਰ ਨੂੰ ਪੈਸੇ ਨਹੀਂ ਦਿੱਤੇ। ਉਹਨੂੰ ਮੈਂ ਸਿਰਫ ਇੱਕ ਗੱਲ ਕਹਿਣਾ ਹੁੰਦਾ, ਚੌਰੀ ਰੋਟੀ ਨਾ ਮੁੱਕੇ ਟੇਬਲ ਤੋਂ, ਜੇ ਭੁੱਖ ਲੱਗੀ ਹੈ। ਛਾਵਾਂ ਨਾਲ ਜਾਂ ਪੈਸਿਆਂ ਨਾਲ ਬੰਦਾ ਵੱਡਾ ਨਹੀਂ ਹੁੰਦਾ। ਇੱਥੋਂ ਬੰਦੇ ਦੇ ਇੱਕ ਕੀ ਕਹਿੰਦੇ ਹੁੰਦੇ ਆ ਯਾਰ, ਇਹ ਜ਼ਿਹਨੀਅਤ ਦਾ ਬੰਦੇ ਦਾ ਪਤਾ ਚੱਲਦਾ ਵਾ। ਉਹ ਲੋਕ ਬਹੁਤ ਪਿੱਛੇ ਆ ਜੀ, ਉਹ ਪਿੰਡਾਂ 'ਚ ਬੈਠੇ ਬਹੁਤ ਪਿੱਛੇ ਆ। ਉਹਨਾਂ ਲੋਕਾਂ ਨੂੰ ਪਤਾ ਨਹੀਂ ਬੰਦੇ ਦੀ ਕਦਰ ਦਾ, ਬੰਦੇ ਨੂੰ ਕਿੱਦਾਂ ਮਿਲਣਾ, ਕੀ ਕਰਨਾ ਕੀ ਨਹੀਂ ਕਰਨਾ, ਇਹਨਾਂ ਲੋਕਾਂ ਨੂੰ ਸਮਝ ਆ ਸਕਦੀ। ਇਹ ਗਲਤੀ ਤੁਹਾਡੀ ਆ। ਪਿੰਡੂ ਬੰਦਾ ਮੈਂ ਉੱਠ ਕੇ ਰਾਬਤਾ ਕੀਤਾ, ਬਾਹਰ ਲੱਗੇ ਤਾਂ ਨਹੀਂ ਜਾਣਾ ਨਾ, ਕਿਸੇ ਬੰਦੇ ਨਹੀਂ ਜਾਣਾ, ਕਿਸੇ ਬੰਦੇ ਵੀ ਨਹੀਂ ਜਾਣਾ ਭਾਈ, ਕਿਸੇ ਯੂਟਿਊਬਰ ਨੂੰ ਤੁਸੀਂ ਮਿਲਣ ਨਹੀਂ ਜਾਣਾ। ਇਹ ਸਾਰੇ ਮਫਾਦ ਪਰਸਤ ਅਸੀਂ ਤੁਹਾਡੇ ਕੋਲੋਂ ਮਫਾਦ ਕੱਢਦੇ ਆ। ਤੁਸੀਂ ਸਾਡੀ ਵੀਡੀਓ ਵੇਖਦੇ, ਸਾਨੂੰ ਪੈਸੇ ਲੱਭਦੇ, ਅਸੀਂ ਜੈਸ਼ੀਆਂ ਮਾਰਦੇ ਆ, ਸਿੱਧੀ ਜਿਹੜੀ ਗੱਲ ਹੈਗੀ। ਤੁਸੀਂ ਸਾਨੂੰ ਅੱਜ ਵੇਖਣਾ ਛੱਡ ਦਿਓ, ਸਾਡਾ ਬੇੜਾ ਕਲੋਂ ਉੱਥੇ ਹੀ ਬਹਿ ਜਾਣਾ ਹੈਗਾ। ਬਹਰਾਲ ਤੁਸੀਂ ਕਿਸੇ ਨੂੰ ਮਿਲਣ ਜਾਣਾ ਵਾ, ਤੇ ਬੰਦਾ ਮੈਂ ਵੇਖਿਆ ਜੇ ਆਪਣੀ ਜ਼ਿੰਦਗੀ ਦੇ ਵਿੱਚ, ਤੇ ਮੈਂ ਕਹਿੰਦਾ ਵਾ ਰਜਬ ਬਾਟਿਆ ਬਾਵਾ ਯਾਰ, ਉਹ ਫੈਮਿਲੀ ਵਲੌਗਿੰਗ ਉਹਨੇ ਇੰਨੇ ਕੁ ਜ਼ਮੀਨ ਤੋਂ ਛੱਡ ਕੇ ਲੋਕ ਤਾਂ ਚਾੜ ਦਿੱਤੇ ਨਾ। ਯਕੀਨ ਕਰੋ, ਹਰ ਬੰਦੇ ਨੂੰ ਸਪੋਰਟ ਕਰਦਾ, ਕਿਉਂ? ਉਹ ਜ਼ਮੀਨ ਤੋਂ ਉੱਠ ਕੇ ਆਇਆ, ਉਹਨੂੰ ਅਹਿਸਾਸ ਆ ਕੀ ਆ ਯਾਰ, ਜਿਉਂਦੇ 2 ਬੁੱਲ ਖੁੱਲਣ ਨਾਲ ਕਿਸੇ ਦੀ ਰੋਜ਼ਗਾਰ ਚੱਲ ਜਾਂਦੀ ਹੈ। ਲੋਕ ਫਿਰ ਆ ਕੇ ਗੱਲਾਂ ਉਹਨੂੰ ਕਰਦੇ ਆ। ਮੈਨੂੰ ਹੋਰ ਇਸ ਗੱਲੋਂ ਨਹੀਂ ਕਹਿੰਦਾ, ਮੈਨੂੰ ਇਸ ਗੱਲੋਂ ਚੰਗਾ ਲੱਗਦਾ ਮੁੰਡਾ ਕਿ ਉਹਨੇ ਯਾਰ ਲੋਕਾਂ ਨੂੰ ਸਪੋਰਟ ਕੀਤੀ ਹੈ। ਸਾਡੇ ਬੁੱਲ ਖੁੱਲਣ ਨਾਲ ਤੇਰਾ ਨਿਜ਼ਾਮ ਚੱਲ ਜਾਏਗਾ ਤੇ ਕੀ ਹੈ ਦੱਸ। ਬਿਲਕੁਲ ਜੀ। ਤੇ ਬਾਕੀ ਦੋਸਤੋ ਇਜਾਜ਼ਤ ਦਿਓ, ਵੀਡੀਓ ਬੜੀ ਲੰਮੀ ਹੋ ਗਈ ਹੋਣੀ ਹੈ, ਠੀਕ ਹੈ। ਮੈਂ ਤੁਹਾਨੂੰ ਸਿੱਧੀਆਂ ਗੱਲਾਂ ਕਰ, ਮੈਨੂੰ ਅੱਲਾ ਕਿ 2 ਬੰਦਿਆਂ ਨੇ ਲਾਈਵ ਤੇ ਵੀ ਗੱਲਾਂ ਪੁੱਛੀਆਂ ਯਾਰ ਕਿ ਤੱਲਾ ਗੌਰੀ ਜੇ ਮੈਂ ਕਿਹਾ ਭਾਈ ਅਸੀਂ ਰੱਜੇ ਆ ਜੇ ਬੰਦਿਆਂ ਤੋਂ। ਸਾਡੀਆਂ ਗੱਲਾਂ ਨੇ ਸਿੱਧੀਆਂ, ਨਾ ਮੈਂ ਕਿਸੇ ਤੋਂ ਡਰਦਾ, ਨਾ ਮੈਂ ਕਿਸੇ ਤੋਂ ਲੈ ਕੇ ਖਾਂਦਾ, ਨਾ ਮੈਨੂੰ ਲੋੜ ਆ। ਗੱਲਾਂ ਨੇ ਸਿੱਧੀਆਂ, ਜੇ ਕਿਸੇ ਨੂੰ ਚੰਗੀਆਂ ਲੱਗਣ ਦੇਖ ਲਿਆ ਕਰੋ, ਨਾ ਲੱਗੇ ਨਾ ਵੇਖੋ। ਨਾ ਸਾਡੇ ਤੋਂ ਝੂਠ ਬੋਲ ਹੁੰਦੇ ਆ, ਨਾ ਘਰ ਹੁੰਦੇ ਆ। ਜਿੰਨੇ ਜੋਗੇ ਅਸੀਂ ਹੈਗੇ, ਅਸੀਂ ਆਏ ਦੀ ਇੱਜ਼ਤ ਕਰੀਦੀ ਹੈ। ਬਹਰਾਲ ਮੈਨੂੰ ਕਸਮ ਅੱਲਾ ਦੀ ਦਿਲੀ ਦੁੱਖ ਹੋਇਆ ਜਦੋਂ ਬੰਦੇ ਨੇ ਮੈਨੂੰ ਗੱਲਾਂ ਕਹੀਆਂ ਯਾਰ, ਠੀਕ ਹੈ ਕੋਈ ਬੰਦਾ ਤੁਹਾਡੇ ਕੋਲ ਚੱਲ ਕੇ ਆਂਦਾ ਨਾ, ਯਾਰ ਸਾਡੇ ਕੋਲ ਵੀ ਤਾਂ ਆਇਆ ਨਾ, ਦੱਸ ਠੀਕ ਹੈ, ਸਾਡੇ ਕੋਲ ਵੀ ਆਇਆ ਵਾ ਨਾ। ਮੇਰੇ ਕੋਲ ਕੱਲ ਰਾਸ਼ਦ ਹੁਣੀ ਮੈਂ ਉਹਨਾਂ ਨੂੰ ਵਲੌਗ 'ਚ ਲਿਆ ਨਹੀਂ, ਬਿਲਕੁਲ ਲਿਆ ਨਾ ਵਲੌਗ ਦੇ ਵਿੱਚ। ਮੈਂ ਕਹਿੰਦਾ ਕੀ ਹੋ ਜਾਂਦਾ ਯਾਰ, ਜੇ ਤੂੰ ਵਲੌਗ 'ਚ ਲੈ ਲੈਂਦਾ ਤੇ ਬੰਦੇ ਤੇ ਪਤਾ ਨਹੀਂ ਕਿੰਨੀ ਚਾਹਤ ਹੋਏਗੀ। ਕੱਲ ਨੇ ਆਪਣੀ ਅੰਮੀ ਨੇ, ਮੈਂ ਕਿਹਾ ਪਹਿਲਾਂ ਗੱਲ ਕਰਾ ਕਰਨ ਹੱਸ ਕੇ ਤਾਂ ਨਹੀਂ ਆ ਗਿਆ ਮਜ਼ਾਕ ਨੇ, ਫਿਰ ਆਪਣੀ ਅੰਮੀ ਨਾਲ ਕਹਿੰਦੀ, ਅੰਮੀ ਇੰਨੀ ਖੁਸ਼ ਹੋਈ ਨਾ ਕਿ ਪੁੱਤਰ ਦਾ ਖਿਆਲ ਕਰਿਓ ਜੇ। ਮੈਂ ਕਿਹਾ ਤੁਸੀਂ ਪਰੇਸ਼ਾਨ ਨਹੀਂ ਨਾ, ਸਾਡੇ ਕੋਲ ਆ ਗਿਆ। ਮੇਰਾ ਜ਼ਿੰਦਗੀ ਦਾ ਪਹਿਲਾ ਸਫ਼ਰ ਆ ਇਹ, ਮੈਂ ਕਦੀ ਜ਼ਿੰਦਗੀ 'ਚ ਘਰੋਂ ਨਹੀਂ ਨਿਕਲਿਆ ਤੇ ਅੱਜ ਇਕੱਲਾ ਘਰੋਂ ਨਿਕਲਿਆ, ਉਹ ਵੀ ਬੇਬੇ ਦੀ ਇਜਾਜ਼ਤ। ਬਸ ਉਹੀ ਗੱਲਾਂ ਨੇ ਨਾ ਸਾਰੀਆਂ, ਬੰਦੇ ਨੂੰ ਸਾਹਮਣੇ ਬਿਠਾ ਕੇ ਗੱਲ ਕਰਨ ਦਾ ਮਕਸਦ ਇਹ ਸੀਗਾ ਕਿ ਭਾਈ ਤੁਹਾਡਾ ਕਿਤੇ ਮੇਰੇ ਤੇ ਇਤਰਾਜ਼ ਨਾ ਆਵੇ, ਠੀਕ ਹੈ। ਮੈਨੂੰ ਇਸ ਗੱਲ ਨਾਲ ਕੋਈ ਨਹੀਂ ਹੈਗਾ, ਦਿਲੀ ਦੁੱਖ ਹੋਇਆ, ਹੋਣਾ ਵੀ ਚਾਹੀਦਾ ਵਾ। ਉਮੀਦ ਆ ਕਿ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਵੀ ਹੋਏਗਾ। ਰਿਐਲਿਟੀ ਜਿਹੜੀ ਕੈਮਰੇ ਦੇ ਪਿੱਛੇ ਜ਼ਿੰਦਗੀ ਹੋਰ ਆ। ਤੁਸੀਂ ਲੋਕ ਪਤਾ ਨਹੀਂ ਕੀ ਸਮਝ ਜਾਂਦੇ ਕਿ ਯੂਟਿਊਬਰ ਅਸੀਂ ਕਦੇ ਕਿੱਡੇ ਕਿ ਚੰਗੇ ਹੈਗੇ, ਠੀਕ ਹੈ, ਕਿੱਡੇ ਕਿ ਪਤਾ ਨਹੀਂ ਤੁਹਾਡੇ ਵਾਸਤੇ ਚੰਗੇ ਆ। ਉਹ ਯਾਰ ਅਸੀਂ ਵੀ ਨਾ ਗਈਆਂ, ਓਏ ਅਸੀਂ ਵੀ ਨਾ ਗਈਆਂ, ਮੈਂ ਤਾਂ ਨਸਾਂ ਅਸੀਂ ਵੀ ਨਾ ਗਈਆਂ ਹੋਵੋਗੇ, ਪਰ ਮੈਨੂੰ ਨਹੀਂ ਜਾ ਰਿਹਾ, ਅਸੀਂ ਵੀ ਨਾ ਗਈਆਂ। ਬਾਕੀ ਇੱਕ ਗੱਲ ਦੱਸ ਕੇ ਤੈਨੂੰ ਮੈਂ ਵੀਡੀਓ ਮੁਕਾ ਦੇਣ ਲੱਗਾ, ਰਾਤੀ ਗੱਲ ਹੋਈ, ਆਪਾਂ ਹੈਗੇ ਆ ਤਰੀਕੇ ਲਬਾਈਕ ਪਾਕਿਸਤਾਨ ਵਾਲੇ। ਜਿਹੜਾ ਬੰਦਾ ਬਾਬੇ ਖਾਦਮ ਹੁਸੈਨ ਰਿਜ਼ਵੀ ਦਾ ਪੈਰਵੀ ਹੈ ਨਾ, ਉਹ ਬੰਦਾ ਕਦੀ ਵੀ ਮੁਨਕਰ ਤੇ ਮੁਨਾਫਿਕ ਨਹੀਂ ਹੋ ਸਕਦਾ। ਨਾ ਬਾਬਾ ਮੁਨਾਫਿਕ ਸੀ, ਨਾ ਬਾਬੇ ਨੂੰ ਮੰਨਣ ਵਾਲੇ ਮੁਨਾਫਿਕ ਆ। ਬਾਬੇ ਵੀ ਗੱਲਾਂ ਕੀਤੀਆਂ, ਸਿੱਧੀਆਂ ਕੀਤੀਆਂ, ਸਾਡੇ ਕੋਲ ਵੀ ਗੱਲਾਂ ਸਿੱਧੀਆਂ ਨੇ ਸੋਚੀਆਂ ਤੇ ਪੰਜਾਬੀ ਨੇ ਸਿੱਧੀਆਂ। ਦੋਸਤੋ ਦੁਆਵਾਂ 'ਚ ਯਾਦ ਰੱਖਿਓ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਕਿ ਆਇਆ ਬੰਦੇ ਨਾਲ ਠੀਕ ਹੋਇਆ ਕਿ ਗਲਤ ਹੋਇਆ। ਆਪਣੀ ਮਰਜ਼ੀ ਨਾਲ ਹੁਣ ਚੱਲਾ ਜਨਾਬ, ਕਹਿੰਦਾ ਮੈਂ ਜਾਣਾ। ਮੈਂ ਕਿਹਾ ਲੰਚ ਕਰ, ਠੀਕ ਆ, ਚਾਵਲ ਖਾ, ਬੈਠ ਕੇ। ਆਪੇ ਨੇ ਕਿਹਾ ਨਹੀਂ ਜੀ ਮੈਨੂੰ ਜਲਦੀ ਹੈ ਜੀ, ਮੈਂ ਜਾਣਾ ਆ, ਮੈਂ ਹੁਣ ਵਾਪਸ ਘਰ ਹੀ ਜਾਣਾ, ਮੈਂ ਕਿਤੇ ਨਹੀਂ ਜਾਣਾ ਹੈਗਾ। ਦੁਆਵਾਂ 'ਚ ਯਾਦ ਰੱਖੋ, ਮਿਲਾਂਗੇ ਨੈਕਸਟ ਵਲੌਗ ਫਿਰ। ਅੱਲਾ ਹਾਫਿਜ਼।